ਸਾਨੂੰ ਟਾਰਗੇਟ ਰੱਖੇ ਜਾਂਦੇ ਕਿ ਇੱਕ ਆਪਰੇਟਰ ਮੈਕਸਿਮਮ ਪੂਰੇ ਦਿਨ 'ਚ 50 ਐਂਟਰੀਆਂ ਕਰੇਗਾ ਹੀ ਕਰੇਗਾ। ਅਗਰ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਸਾਨੂੰ ਅਗਲੇ ਦਿਨ ਉਸ ਮੀਟਿੰਗ 'ਚ ਬੁਲਾ ਕੇ ਜਾਂ ਮੀਟਿੰਗ ਆਨਲਾਈਨ ਮੀਟਿੰਗ ਜਿਹੜੀ ਰੱਖੀ ਜਾਂਦੀ ਹੈ ਉਹਦੇ ਵਿੱਚ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਟਾਰਗੇਟ ਕਿਉਂ ਨਹੀਂ ਪੂਰਾ ਕੀਤਾ। ਕੰਪਨੀ ਦੇ ਅੰਡਰ ਕੰਮ ਕਰਦੇ ਹਾਂ ਜੀ, ਸਰਕਾਰ ਨੇ ਠੇਕਾ ਕੰਪਨੀ ਨੂੰ ਦਿੱਤਾ ਹੋਇਆ। ਅਸੀਂ ਆਪਰੇਟਰ ਹਾਂ, ਕੰਪਿਊਟਰ ਆਪਰੇਟਰ। ਸਾਡੀ 10,000 ਸਮਥਿੰਗ ਹੈ ਜੀ, ਮਤਲਬ 600-700 ਇੰਨੀ ਕੁ ਤੁਸੀਂ ਲਾ ਲਓ। ਪੰਜਾਬ ਦਾ ਵੀ 100 ਕਰੋੜ ਤੋਂ ਉੱਤੇ ਰੈਵਨਿਊ ਜਾਂਦਾ ਰਿਹਾ ਜੀ। 100 ਕਰੋੜ ਤੁਸੀਂ ਅਰਨ ਕਰਕੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਪਾ ਰਹੇ ਹੋ। ਉਹ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਜਾਂ ਫਿਰ ਤੁਹਾਡੀ ਜਿਹੜੀ ਕੰਪਨੀ ਜਿਹਨਾਂ ਟਾਈ ਅਪ ਹੈ ਉਹਦੇ ਖਜ਼ਾਨੇ 'ਚ? ਉਹ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਜੀ, ਕਿਉਂਕਿ ਸਰਕਾਰ ਨੇ ਕੰਪਨੀ ਨਾਲ ਜਿਹੜਾ ਟਾਈ ਅਪ ਕੀਤਾ ਹੋਇਆ, ਕੰਪਨੀ ਨੂੰ ਸਰਵਿਸ ਦਾ ਹੈ। ਹਾਂਜੀ, ਸਰਵਿਸ ਦਾ। ਇੱਕ ਐਂਟਰੀ ਦੇ 55 ਰੁਪਏ ਜਿੱਦਾਂ ਇੱਕ ਐਂਟਰੀ ਦੇ 55 ਰੁਪਏ ਤੁਹਾਡੀ ਕੰਪਨੀ ਨੂੰ ਮਿਲਣੇ ਹੀ ਮਿਲਣੇ ਨੇ, ਕੋਈ ਵੀ ਕੰਮ ਹੋਵੇ। ਬਾਕੀ ਹਾਂਜੀ ਸਾਰਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਜਾਂਦਾ। ਠੀਕ ਹੈ ਜੀ। ਅਪਰੋਕਸੀਮੇਟਲੀ ਕੋਈ 10,000 ਦੇ ਅਪਰੋਕਸੀਮੇਟਲੀ ਐਂਟਰੀ ਹੁਸ਼ਿਆਰਪੁਰ 'ਚ ਹੁੰਦੀ ਹੋਊਗੀ ਜੀ। 10,000 × 55 ਜੇ ਕਰੀਏ ਪੈਸੇ ਤਾਂ ਬਹੁਤ ਬਣ ਜਾਂਦੇ ਆ, ਪਰ ਕੰਪਨੀ ਕੀ ਕਹਿੰਦੀ ਹੈ ਜਦੋਂ ਤੁਸੀਂ ਤਨਖਾਹ ਵਧਾਉਣ ਲਈ ਕਹਿੰਦੇ ਹੋ? ਕੰਪਨੀ ਇਹ ਕਹਿੰਦੀ ਹੈ ਕਿ ਤੁਸੀਂ ਘੱਟ ਐਂਟਰੀਆਂ ਪਾਉਂਦੇ ਆ ਜਾਂ ਤੁਸੀਂ ਕੰਮ ਵਧਾਓ ਹੋਰ ਕਿਸੇ ਵੀ ਤਰੀਕੇ। ਇੱਕ ਸਿਟੀਜ਼ਨ ਆਉਂਦਾ ਉਹ ਤੋਂ 4-4 ਐਂਟਰੀਆਂ ਲਓ, ਵੀ ਉਹਦਾ ਆਧਾਰ ਕਾਰਡ ਵੀ ਅਪਡੇਟ। ਟਾਰਗੇਟ ਬੇਸਡ ਕੰਮ ਹੋ ਗਿਆ ਇਹ ਤਾਂ। ਫਿਰ ਸਰ ਮਿਨੀਮਮ ਤਾਂ ਇਹ 5,000 ਵੀ ਦਿੰਦੇ ਨੇ, ਉਹ ਵੀ ਸਾਡੀ ਕਿਸੇ ਵੀ 5,000 ਕਿਹਨੂੰ ਦਿੰਦੇ ਨੇ? ਕਿਸੇ ਵੀ ਤਰੀਕੇ ਨਾਲ ਸਰ ਸਾਡੀ ਸੈਲਰੀ ਕੱਟੀ ਜਾਂਦੀ ਹੈ, ਕਿਸੇ ਵੀ ਤਰੀਕੇ ਨਾਲ ਕਿ ਕੋਈ ਲੇਟ ਆਇਆ ਜਾਂ ਕੋਈ ਵੀ ਕੋਈ ਫਾਈਨ ਕਿਸੇ ਵੀ ਤਰੀਕੇ ਨਾਲ। ਸਾਰਿਆਂ ਨਾਲ ਹੀ ਕੰਮ? ਹਾਂਜੀ, ਜੋ ਕੰਪਨੀ ਨੂੰ ਫਾਈਨ ਪੈਂਦਾ ਹੈ ਸਰ ਉਹ ਵੀ ਸਾਡੀ ਜੇਬਾਂ ਵਿੱਚੋਂ ਹੀ ਵਸੂਲ ਕੀਤਾ ਜਾਂਦਾ। ਸਰਕਾਰਾਂ ਦੇ ਧਿਆਨ ਰੱਖਣਾ ਹੁੰਦਾ ਵੀ ਮਿਨੀਮਮ ਵੇਜ ਜਿਹੜੀ ਸਰਕਾਰ ਨੇ ਨਿਰਧਾਰਿਤ ਕੀਤੀ ਹੋਈ ਆ ਉਹ ਤਾਂ ਮਿਲ ਰਹੀ ਹੋਵੇ। ਤੁਸੀਂ ਡੀਸੀ ਦੇ ਨੱਕ ਥੱਲੇ ਬੈਠੇ ਹੋ, ਤੁਹਾਨੂੰ ਮਿਨੀਮਮ ਵੇਜ ਜਿਹੜੀ ਸਰਕਾਰੀ ਤੌਰ ਤੇ ਸਟੇਟ ਦੀ 14,000 ਹੈ, ਤੁਹਾਨੂੰ ਉਹ ਵੀ ਨਹੀਂ ਮਿਲ ਰਹੀ। ਪਹਿਲੇ ਨੰਬਰ ਤੇ ਤਾਂ ਸਵਾਲ ਇੱਥੋਂ ਬੈਠੇ ਹੋਏ ਡੀਸੀ ਮੈਮ ਤੇ ਉੱਠਦਾ। ਇੱਕ ਟਾਈਮ ਰੱਖਿਆ ਹੋਇਆ, ਲਿਮਿਟ ਰੱਖੀ ਹੋਈ ਇੱਕ ਐਂਟਰੀ ਦੀ, ਕਿ ਉਸ ਐਂਟਰੀ ਨੂੰ ਉਨੇ ਟਾਈਮ ਦੇ ਵਿੱਚ ਤੁਸੀਂ ਨਹੀਂ ਕੰਪਲੀਟ ਕਰਦੇ ਤੇ ਉਹਦਾ SLA ਪੈਂਦਾ, ਮਤਲਬ ਕਿ ਉਹਦਾ ਫਾਈਨ ਪੈਂਦਾ। ਉਹ ਕੰਪਨੀ ਨੂੰ ਉਸ ਚੀਜ਼ ਦਾ ਫਾਈਨ ਪਿਆ ਤੇ ਉਹ ਜੁਰਮਾਨਾ ਕੰਪਨੀ ਨੂੰ ਪਿਆ। ਕੰਪਨੀ ਨੇ ਸਾਡੀਆਂ ਸੈਲਰੀਆਂ ਦੇ ਵਿੱਚੋਂ, ਅੱਗੇ ਸਾਡੀਆਂ ਸੈਲਰੀਆਂ 10,000 ਕਰੀਬ ਸੀ, ਉਹਦੇ ਚੋਂ 3-3,000 ਸਾਰਿਆਂ ਚੋਂ ਕੱਟਿਆ ਜੀ। ਇੱਥੋਂ ਤੱਕ ਕਿ ਜਿਹੜੀ ਵਿੱਚ ਸਟੇਸ਼ਨਰੀ ਯੂਜ਼ ਹੁੰਦੀ ਹੈ ਉਹ ਵੀ ਕੰਪਨੀ ਕੋਲ ਪ੍ਰੋਵਾਈਡ ਨਹੀਂ ਹੋ ਰਹੀ। ਜਿਹੜੀ A4 ਸ਼ੀਟਸ ਯੂਜ਼ ਹੁੰਦੀਆਂ ਜਾਂ ਕੁਝ ਵੀ ਆ ਉਹ ਵੀ ਨਹੀਂ ਹੋ ਰਹੀ ਉਹਨਾਂ ਕੋਲ। ਕਿਵੇਂ ਕਰਦੇ ਹੋ ਉਹ ਮੈਂ ਉਹਦਾ ਤੁਹਾਨੂੰ ਪਰਸਨਲੀ ਦੱਸ ਦਿਆਂ। ਤੇ ਇੱਥੇ ਕਿੰਨੇ ਵੀ ਆਪਰੇਟਰ ਹੈ ਜਿਨ੍ਹਾਂ ਨੇ ਕਿੰਨੀ ਸਟੇਸ਼ਨਰੀ ਆਪਣੇ ਕੋਲੋਂ ਲਿਆ ਕੇ ਯੂਜ਼ ਕੀਤੀ ਹੈ, ਕਿਉਂਕਿ ਪਬਲਿਕ ਖੜੀ ਹੁੰਦੀ ਸਾਹਮਣੇ, ਸਾਨੂੰ ਹੁੰਦਾ ਵੀ ਅਸੀਂ ਉਹਨਾਂ ਨੂੰ ਕੰਮ ਕਰਕੇ ਦਈਏ, ਉਹ ਸਵੇਰ ਦੇ ਬੈਠੇ ਆ। ਪਰ ਉਹਨਾਂ ਨੇ ਇਸ ਬਾਰੇ ਕੋਈ ਮਸਲੇ ਦਾ ਹੱਲ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੇ ਟਰਮੀਨੇਟਡ EMPLOYE ਨੇ ਉਹਨਾਂ ਦਾ ਕੋਈ ਹੱਲ ਨਹੀਂ ਹੈ ਸਰ ਤੋਂ, ਪਰ ਜਿਹੜੇ ਨਹੀਂ ਕੀਤੇ ਉਹਨਾਂ ਨੂੰ ਬੋਲੋ ਕਿ ਸੇਵਾ ਕੇਂਦਰ ਬੈਠ ਜਾਓ ਜਾ ਕੇ, ਸੇਮ ਸੈਲਰੀ ਸੇਮ ਜੋ ਵੀ ਟਾਈਮ ਲਾਈਨ ਹੈ, ਜਿੱਦਾਂ ਸੈਲਰੀ ਆਉਂਦੀ ਹੈ, ਜੋ ਹਿਸਾਬ ਚੱਲਿਆ ਪਿਆ, ਜਿੱਦਾਂ ਵੀ ਅਸੀਂ ਦੱਸਿਆ ਤੁਹਾਨੂੰ ਕਿ ਇੱਦਾਂ ਦਾ ਪ੍ਰੋਬਲਮਸ ਨਾ, ਇਹ ਸਾਰੇ ਤਰੀਕੇ ਨਾਲ ਹੀ ਤੁਸੀਂ ਬੈਠ ਜਾਓ। ਔਰ ਇਸ ਵਾਰ ਵੀ ਤੁਹਾਨੂੰ ਸੈਲਰੀ 2-3 ਮਹੀਨੇ ਲੇਟ ਹੀ ਆਏਗੀ, ਕਿਉਂਕਿ ਇਸ ਵਾਰੀ ਕੰਪਨੀ ਨੂੰ ਫਾਈਨ ਬਹੁਤ ਜ਼ਿਆਦਾ ਪੈ ਗਿਆ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਤੁਸੀਂ ਇਸ ਸਮੇਂ ਵੇਖ ਰਹੇ ਹੋ। ਅਸੀਂ ਹੁਸ਼ਿਆਰਪੁਰ ਦੇ ਵਿੱਚ ਇਸ ਸਮੇਂ ਮੌਜੂਦ ਆ। ਜਿਹੜੇ ਸੇਵਾ ਕੇਂਦਰਾਂ ਦੇ ਵਿੱਚ ਤੁਸੀਂ ਵੱਖ-ਵੱਖ ਸੇਵਾਵਾਂ ਲੈਣ ਜਾਂਦੇ ਹੋ, 300 ਤੋਂ ਵੱਧ ਸੇਵਾਵਾਂ ਉਹਨਾਂ ਦੇ ਵੱਲੋਂ ਤੁਹਾਨੂੰ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ। ਉਹਨਾਂ ਨੂੰ ਖੁਦ ਨੂੰ ਜਿਹੜੇ ਤੁਹਾਡੇ ਮਸਲੇ ਹੱਲ ਕਰਦੇ ਨੇ, ਉਹਨਾਂ ਨੂੰ ਖੁਦ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਇਸੇ ਕਰਕੇ ਹੁਣ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਹ ਮੁਲਾਜ਼ਮ ਨੇ ਇਹ ਧਰਨੇ ਦੇ ਉੱਪਰ ਬੈਠ ਗਏ ਨੇ। ਕੀ ਕਾਰਨ ਹੈ ਇਹਨਾਂ ਦੇ ਕੋਲੋਂ ਜਾਣ ਕੇ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸਿਓ ਤੇ ਫਿਰ ਪ੍ਰੋਬਲਮ ਦੱਸਿਓ, ਕਿਉਂ ਤੁਸੀਂ ਬਾਹਰ ਆ ਕੇ ਦਰੀਆਂ ਤੇ ਬੈਠ ਗਏ ਹੋ ਅੰਦਰ ਕੰਮ ਕਰਨ ਦੀ ਬਜਾਏ? ਮੇਰਾ ਨਾਮ ਸਵਰਨ ਸਿੰਘ ਹੈ ਜੀ। ਅਸੀਂ ਸੇਵਾ ਕੇਂਦਰ ਯੂਨੀਅਨ ਹੁਸ਼ਿਆਰਪੁਰ ਦੇ ਸਾਰੇ EMPLOYE ਹਾਂ ਜੀ, ਸੇਵਾ ਕੇਂਦਰ ਦੇ EMPLOYE ਹਾਂ। ਠੀਕ ਹੈ ਜੀ। ਅਸੀਂ ਨਾ ਪਿਛਲੇ 10 ਸਾਲ ਤੋਂ ਸੇਵਾ ਨਿਭਾ ਰਹੇ ਹਾਂ ਜੀ ਐਜ਼ ਏ ਕੰਪਿਊਟਰ ਆਪਰੇਟਰ। ਠੀਕ ਹੈ ਜੀ। ਤੇ ਅਸੀਂ ਕੰਪਨੀ ਦੇ ਅੰਡਰ ਕੰਮ ਕਰਦੇ ਹਾਂ ਜੀ। ਸਰਕਾਰ ਨੇ ਠੇਕਾ ਕੰਪਨੀ ਨੂੰ ਦਿੱਤਾ ਹੋਇਆ। ਕੰਪਨੀਆਂ ਦੇ ਨਾਮ ਦੱਸ ਦਿਓ। ਕੰਪਨੀ ਉਹਨਾਂ ਨੇ ਵੈਸੇ ਟੈਰੇਸਿਸ ਪੈਰਾਡਿਗਮ ਉਹਨਾਂ ਨੇ ਟੈਰੇਸਿਸ ਨਾਲ ਕੀਤਾ ਹੋਇਆ ਜੀ। ਉਹਨਾਂ ਨੇ ਅੱਗੋਂ 4 ਕੰਪਨੀਆਂ ਅੱਗੋਂ ਹਾਇਰ ਕੀਤੀਆਂ ਹੋਈਆਂ ਅਲੱਗ-ਅਲੱਗ ਡਿਪਾਰਟਮੈਂਟਸ ਲਈ, ਜਿੱਦਾਂ ਕਿ ਜਿਹੜਾ ਕਿ ਗਾਰਡਸ ਵਾਸਤੇ ਲੱਗ ਗਿਆ ਜੀ, ਸੁਰੱਖਿਆ, ਤੇ ਜਿਹੜਾ ਸਾਡੇ ਸੁਰੱਖਿਆ ਨਾਈਟਹੁੱਡ ਇੱਕ ਹੀ ਉਹਦਾ ਨਾਮ ਹੈ। ਹੈਦਰਾਬਾਦ ਦੀ ਜਿਹੜੀ ਕੰਪਨੀ ਹੈ, ਇਹ ਇੱਕ ਹੋਰ ਵੀ ਹੈ ਪੈਰਾਡਿਗਮ। ਹਾਂ, ਪੈਰਾਡਿਗਮ ਨਹੀਂ, ਪੈਰਾਡਾਈਮ। ਹਾਂਜੀ ਜੀ ਜੀ। ਤੇ ਉਹਨਾਂ ਨਾਲ ਗੱਲ ਕੀਤੀ ਹੋਈ ਹੈ, ਉਹਨਾਂ ਨੇ ਠੇਕਾ ਦਿੱਤਾ। ਤੇ ਜਿਹੜੀ ਕੰਪਨੀ ਨੇ ਸਰਕਾਰ ਤੋਂ ਬਿਡ ਕਰਕੇ ਠੇਕਾ ਲਿਆ, ਉਸਨੇ ਹੋਰ ਅੱਗੇ ਕੰਮ ਕੰਪਨੀਆਂ ਦਾ ਹੋਰ ਹਾਇਰ ਕੀਤੀਆਂ ਹੋਈਆਂ ਨੇ ਅਲੱਗ-ਅਲੱਗ ਕੰਮਾਂ ਲਈ। ਠੀਕ ਹੈ। ਤੇ ਅਸੀਂ ਨਾ ਬੜੇ ਲੰਮੇ ਸਮੇਂ ਤੋਂ ਕੰਪਨੀ ਦੇ ਅੱਗੇ ਆਪਣੀਆਂ ਮੰਗਾਂ ਰੱਖਦੇ ਰਹੇ ਹਾਂ ਕਿ ਸਾਡੀਆਂ ਤਨਖਾਹਾਂ 'ਚ ਵਾਧਾ ਕੀਤਾ ਜਾਏ, ਕਿਉਂਕਿ 10 ਸਾਲ ਤੋਂ ਅਸੀਂ ਉਸੇ ਤਨਖਾਹ ਤੇ ਕੰਮ ਕਰ ਰਹੇ ਹਾਂ ਜੀ। 10 ਸਾਲ ਤੋਂ ਅਸੀਂ ਉਸੇ ਤਨਖਾਹਾਂ ਤੇ ਕੰਮ ਕਰ ਰਹੇ ਹਾਂ, ਉਹਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। 10 ਸਾਲ ਤੋਂ ਕਿੰਨੀ ਹੈ ਮਿਨੀਮਮ ਵੇਜ ਇੱਕ EMPLOYE ਦੀ ਜਿਹੜਾ ਅੰਦਰ ਕੰਮ ਕਰ ਰਿਹਾ ਹੈ, ਉਸ ਦੀ ਮਿਨੀਮਮ ਵੇਜ ਕਿੰਨੀ ਹੈ ਤੇ ਕਿੰਨੀਆਂ ਕੈਟਾਗਰੀਆਂ ਨੇ, ਕਿੰਨੇ ਤਰ੍ਹਾਂ ਦੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਅੰਦਰ? ਵੇਖੋ, ਇੱਕ
ਅਸੀਂ ਆਪਰੇਟਰ ਹਾਂ, ਕੰਪਿਊਟਰ ਆਪਰੇਟਰ। ਸਾਡੀ 10,000 ਸਮਥਿੰਗ ਹੈ ਜੀ, ਮਤਲਬ 6-700 ਇੰਨੀ ਕੁ ਤੁਸੀਂ ਲਾ ਲਓ। ਸਾਡੇ ਤੋਂ ਇਲਾਵਾ ਇੱਕ ਹੈਲਪ ਡੈਸਕ ਆਪਰੇਟਰ ਹੁੰਦੇ ਆ, ਉਹਨਾਂ ਦੀ ਸਾਡੇ ਤੋਂ 1000 ਰੁਪਈਆ ਵੱਧ ਹੈ ਜੀ। ਠੀਕ ਹੈ। ਉਸ ਤੋਂ ਬਾਅਦ ਸਿਕਿਉਰਿਟੀ ਗਾਰਡਸ ਆਉਂਦੇ ਨੇ ਜੀ, ਠੀਕ ਹੈ ਜੀ। ਫਿਰ ਸਫਾਈ ਕਰਮਚਾਰੀ ਆਉਂਦੇ ਨੇ ਜੀ। ਠੀਕ ਹੈ। ਤੇ ਉਹ ਸਾਰੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਨੇ ਜੀ। ਠੀਕ ਹੈ। ਕਿਉਂਕਿ ਕੰਪਨੀ ਨੇ ਸਾਡਾ ਕੋਈ ਹੱਲ ਨਹੀਂ ਕੀਤਾ। ਹੁਣ ਜਦੋਂ ਸਰਕਾਰ ਨੇ ਅਨਾਉਂਸ ਕੀਤਾ ਕਿ ਅਸੀਂ ਠੇਕੇ ਵਾਲੇ ਮੁਲਾਜ਼ਮ ਜਿਹੜੇ ਨੇ ਉਹ ਮਤਲਬ ਉਹਨਾਂ ਨੂੰ ਆਪਣੇ ਅੰਡਰ ਲਵਾਂਗੇ, ਉਹਨਾਂ ਨੇ ਆਊਟਸੋਰਸ ਦਾ ਵੀ ਜ਼ਿਕਰ ਕੀਤਾ ਵਿੱਚ ਕਿ ਆਊਟਸੋਰਸ ਵੀ ਖਤਮ ਕਰਾਂਗੇ। ਤੇ ਅਸੀਂ ਇਹ ਚਾਹੁੰਦੇ ਹਾਂ ਵੀ ਹੁਣ ਤੱਕ ਜੇ ਇੰਨੇ ਸਾਲਾਂ ਦੇ ਵਿੱਚ ਸਾਡਾ ਕਿਸੇ ਸਰਕਾਰ ਨੇ ਹੱਥ ਨਹੀਂ ਫੜਿਆ, ਸਾਡੀ ਕੰਪਨੀ ਨੇ ਕੋਈ ਮੰਗਾਂ ਪੂਰੀਆਂ ਨਹੀਂ ਕੀਤੀਆਂ, ਤੇ ਹੁਣ ਸਰਕਾਰ ਸਾਨੂੰ ਆਪਣੇ ਅੰਡਰ ਲਵੇ। ਤੇ ਜਿੱਦਾਂ ਬਾਕੀ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੇ ਆਪਣੇ ਅੰਡਰ ਲਿਆ ਵੀ ਸੇਵਾ ਕੇਂਦਰ ਨੂੰ ਜ਼ਰੂਰ ਲੈਣਾ ਚਾਹੀਦਾ, ਕਿਉਂਕਿ ਸੇਵਾ ਕੇਂਦਰ ਬਹੁਤ ਤਗੜੇ ਲੈਵਲ ਤੇ ਰੈਵਨਿਊ ਜਨਰੇਟ ਕਰ ਰਿਹਾ। ਕਿੰਨਾ ਰੈਵਨਿਊ ਜਨਰੇਟ ਕਰਕੇ ਦੇ ਪਾ ਰਹੇ ਹੋ ਤੁਸੀਂ ਸਰਕਾਰ ਨੂੰ? ਜੇ ਤੁਹਾਡੇ ਕੋਲ ਕੋਈ ਆંકੜੇ ਹੋਣ, ਕੱਲਾ ਜ਼ਿਲ੍ਹੇ ਦਾ ਨਹੀਂ, ਪੂਰੇ ਪੰਜਾਬ ਦਾ ਵੀ ਜੇ ਪਤਾ ਹੈ ਉਹ ਦੱਸ ਦਿਓ ਕੋਈ ਨਾ। ਨਹੀਂ, ਪੂਰੇ ਪੰਜਾਬ ਦਾ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਇੰਨੀ ਜ਼ਿਆਦਾ ਡਿਟੇਲ ਜਿਹੜੀ ਆ ਉਹ ਸ਼ਾਇਦ ਕਿਸੇ ਕੋਲ ਵੀ ਨਾ ਹੋਵੇ। ਪਰ ਉਦਾਂ ਇਹ ਹੈ ਵੀ ਇੱਕ ਰਿਪੋਰਟ ਦੇ ਮਤਲਬ ਜਦੋਂ ਹੁਣ ਇੰਨਾ ਰਸ਼ ਪੈਂਦਾ ਸੀਗਾ, ਜਦ ਤੁਸੀਂ ਦੇਖਿਆ ਆ ਵੀਡੀਓਜ਼ ਕਾਫੀ ਸੋਸ਼ਲ ਮੀਡੀਆ ਤੇ ਆਈਆਂ, 1000-1500 ਵਾਲਾ ਰਸ਼ ਬੀਬੀਆਂ ਦਾ ਬਹੁਤ ਜ਼ਿਆਦਾ ਸੀਗਾ। ਬਿਲਕੁਲ। ਉਹਨਾਂ ਸਮਿਆਂ ਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਇੱਕ ਡਿਸਟ੍ਰਿਕਟ ਜਿਹੜਾ ਆ ਜਾਂ ਪੂਰੇ ਪੰਜਾਬ ਦਾ ਵੀ 100 ਕਰੋੜ ਤੋਂ ਉੱਤੇ ਰੈਵਨਿਊ ਜਾਂਦਾ ਰਿਹਾ ਜੀ। 100 ਕਰੋੜ ਤੁਸੀਂ ਅਰਨ ਕਰਕੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਪਾ ਰਹੇ ਹੋ। ਉਹ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਜਾਂ ਫਿਰ ਤੁਹਾਡੀ ਜਿਹੜੀ ਕੰਪਨੀ ਜਿਹਨਾਂ ਟਾਈ ਅਪ ਹੈ ਉਹਦੇ ਖਜ਼ਾਨੇ 'ਚ? ਉਹ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਜੀ, ਕਿਉਂਕਿ ਸਰਕਾਰ ਨੇ ਕੰਪਨੀ ਨਾਲ ਜਿਹੜਾ ਟਾਈ ਅਪ ਕੀਤਾ ਹੋਇਆ, ਕੰਪਨੀ ਨੂੰ ਸਰਵਿਸ ਦਾ ਹੈ। ਹਾਂਜੀ, ਸਰਵਿਸ ਦਾ। ਇੱਕ ਐਂਟਰੀ ਦੇ 55 ਰੁਪਏ ਜਿੱਦਾਂ ਇੱਕ ਐਂਟਰੀ ਦੇ 55 ਰੁਪਏ ਤੁਹਾਡੀ ਕੰਪਨੀ ਨੂੰ ਮਿਲਣੇ ਹੀ ਮਿਲਣੇ ਨੇ, ਕੋਈ ਵੀ ਕੰਮ ਮਿਲਦਾ ਜੀ। ਬਾਕੀ ਹਾਂਜੀ ਸਾਰਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਜਾਂਦਾ। ਠੀਕ ਹੈ ਜੀ। ਤੇ ਇਸ ਕਰਕੇ ਤੇ ਫਿਰ ਜੇ 55 ਰੁਪਏ ਇੱਕ ਐਂਟਰੀ ਦੇ ਮਿਲ ਰਹੇ ਨੇ, ਇੱਕ ਦਿਨ ਦੇ ਵਿੱਚ ਤੁਸੀਂ ਆਪਣੇ ਜੇ ਇੱਥੋਂ ਦਾ ਦੱਸ ਸਕੋ ਕਿੰਨੀਆਂ ਐਂਟਰੀਆਂ ਹੋ ਜਾਂਦੀਆਂ ਨੇ? ਇੱਕ ਜਿਹੜੇ ਪਿੰਡ ਵਾਲੇ ਸੇਵਾ ਕੇਂਦਰ ਹੁੰਦੇ ਆ ਨਾ ਜੀ, ਉਹ 150 ਦੇ ਕਰੀਬ ਇੱਕ ਦਿਨ ਦੀ ਐਂਟਰੀ ਕਰ ਦਿੰਦੇ ਆ ਜੀ। ਠੀਕ ਹੈ। ਤੇ ਇੱਥੇ ਜੇਕਰ ਮੈਂ ਜ਼ਿਲ੍ਹੇ ਦੀ ਗੱਲ ਕਰਾਂ, ਜ਼ਿਲ੍ਹੇ 'ਚ ਆਈ ਥਿੰਕ ਕੋਈ 1000 ਦੇ ਨੇੜੇ ਤੇੜੇ ਐਂਟਰੀ ਹੁੰਦੀ ਹੈ ਜੀ। ਇੱਥੇ ਕਾਫੀ ਕਾਊਂਟਰ ਨੇ ਜਿਹੜੇ ਚੱਲਦੇ ਨੇ, ਮਤਲਬ ਇੱਕ ਦਿਨ ਦੀ ਸਾਰੀ ਅਪਰੋਕਸੀਮੇਟਲੀ ਕੋਈ 10000 ਦੇ ਅਪਰੋਕਸੀਮੇਟਲੀ ਐਂਟਰੀ ਹੁਸ਼ਿਆਰਪੁਰ 'ਚ ਹੁੰਦੀ ਹੋਊਗੀ ਜੀ। 10000 × 55 ਜੇ ਕਰੀਏ ਪੈਸੇ ਤਾਂ ਬਹੁਤ ਬਣ ਜਾਂਦੇ ਆ। ਪਰ ਕੰਪਨੀ ਕੀ ਕਹਿੰਦੀ ਹੈ ਜਦੋਂ ਤੁਸੀਂ ਤਨਖਾਹ ਵਧਾਉਣ ਲਈ ਕਹਿੰਦੇ ਹੋ? ਕੰਪਨੀ ਇਹ ਕਹਿੰਦੀ ਹੈ ਕਿ ਤੁਸੀਂ ਘੱਟ ਐਂਟਰੀਆਂ ਪਾਉਂਦੇ ਆ ਜਾਂ ਤੁਸੀਂ ਕੰਮ ਵਧਾਓ ਹੋਰ ਕਿਸੇ ਵੀ ਤਰੀਕੇ। ਇੱਕ ਸਿਟੀਜ਼ਨ ਆਉਂਦਾ ਉਹ ਤੋਂ 4-4 ਐਂਟਰੀਆਂ ਲਓ ਵੀ ਉਹਦਾ ਆਧਾਰ ਕਾਰਡ ਵੀ ਅਪਡੇਟ ਕਰ। ਟਾਰਗੇਟ ਬੇਸਡ ਕੰਮ ਹੋ ਗਿਆ ਇਹ ਤਾਂ? ਟਾਰਗੇਟ ਬੇਸ, ਹਾਂਜੀ। ਅੱਛਾ ਭੈਣੇ ਤੁਸੀਂ ਜੀ, ਠੀਕ ਹੈ ਠੀਕ ਹੈ। ਭੈਣੇ ਤੁਸੀਂ ਕੀ ਕਹਿੰਦੇ ਹੋ? ਜਿਹੜੀ ਬਾਈ ਹੁਣੀ ਗੱਲ ਦੱਸ ਰਹੇ ਨੇ ਕਿ ਇੰਨੀਆਂ ਐਂਟਰੀਆਂ ਪਾਉਂਦੇ ਹਨ, ਇੱਕ ਐਂਟਰੀ ਤੋਂ ਭਾਵ ਅਸੀਂ ਸਰੋਤਿਆਂ ਨੂੰ ਦੱਸ ਦਈਏ ਵੀ ਜੇਕਰ ਕੋਈ ਸਿਟੀਜ਼ਨ ਕੰਮ ਲੈਣ ਦੇ ਲਈ ਆਉਂਦਾ, ਕੋਈ ਕਾਗਜ਼ ਬਣਵਾਉਣ ਦੇ ਲਈ ਆਉਂਦਾ, ਉਸ ਦਾ ਇੱਕ ਕੰਮ ਨੇਪਰੇ ਚਾੜਨ ਦੇ ਲਈ ਉਹਨੂੰ ਇੱਕ ਐਂਟਰੀ ਮੰਨਿਆ ਜਾਂਦਾ। ਮੈਂ ਠੀਕ ਕਹਿ ਰਿਹਾ ਨਾ ਭੈਣੇ? ਤੇ ਉਹ ਫਿਰ ਉਹਦੇ 'ਚ ਜਿਹੜੀ ਬਾਈ ਹੁਣੀ ਗੱਲ ਦੱਸ ਰਹੇ ਨੇ ਵੀ ਟਾਰਗੇਟ ਦੇ ਦਿੱਤਾ ਜਾਂਦਾ, ਉਹ ਕਿਵੇਂ ਹੈ? ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਮੈਂ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦੀ। ਮੇਰਾ ਨਾਮ ਰੀਆ ਠਾਕੁਰ ਆ। ਜਿੱਦਾਂ ਇਹ ਕਹਿੰਦੇ ਪਏ ਨੇ ਸਰ ਕਿ ਹਾਂਜੀ ਸਾਨੂੰ ਟਾਰਗੇਟ ਬੇਸ ਤੇ ਕੰਮ ਦਿੱਤਾ ਜਾਂਦਾ ਹੈ। ਹਾਂਜੀ ਸਰ, ਸਾਨੂੰ ਟਾਰਗੇਟ ਰੱਖਿਆ ਜਾਂਦਾ ਕਿ ਇੱਕ ਆਪਰੇਟਰ ਮੈਕਸਿਮਮ ਪੂਰੇ ਦਿਨ 'ਚ 50 ਐਂਟਰੀਆਂ ਕਰੇਗਾ ਹੀ ਕਰੇਗਾ। ਅਗਰ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਸਾਨੂੰ ਅਗਲੇ ਦਿਨ ਉਸ ਮੀਟਿੰਗ 'ਚ ਬੁਲਾ ਕੇ ਜਾਂ ਮੀਟਿੰਗ ਆਨਲਾਈਨ ਮੀਟਿੰਗ ਜਿਹੜੀ ਰੱਖੀ ਜਾਂਦੀ ਹੈ ਉਹਦੇ ਵਿੱਚ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਟਾਰਗੇਟ ਕਿਉਂ ਨਹੀਂ ਪੂਰਾ ਕੀਤਾ। ਹਾਂਜੀ, ਇਹ ਚੀਜ਼ ਹੈ। ਇਹ ਕਹਿੰਦੇ ਨੇ ਹਾਂਜੀ। ਅੱਛਾ, ਹੋਰ ਤੁਹਾਨੂੰ ਫਾਈਨੈਂਸ਼ੀਅਲੀ ਕਿਹੋ ਜਿਹੀਆਂ ਦੁਸ਼ਵਾਰੀਆਂ ਝੱਲਣੀਆਂ ਪੈ ਰਹੀਆਂ ਨੇ? ਬਾਈ ਹੁਣੀ ਜਿੱਦਾਂ ਦੱਸਿਆ ਵੀ 10 ਸਾਲ ਤੋਂ ਲੱਗੇ ਹੋਏ ਆ। ਪਹਿਲੀ ਗੱਲ ਤਾਂ ਸਵਾਲ ਇਹ ਹੈ ਵੀ 10 ਸਾਲ ਤੋਂ ਤੁਸੀਂ ਸੇਮ ਕੰਪਨੀ ਟੈਰਾਸਿਸ ਦੇ ਅੰਦਰ ਹੀ ਕੰਮ ਕਰ ਰਹੇ ਹੋ ਜਾਂ ਫਿਰ ਸਮੇਂ-ਸਮੇਂ ਤੇ ਠੇਕਾ ਬਦਲਦਾ ਰਹਿੰਦਾ ਹੈ? ਸਰ ਪਹਿਲੇ ਇਸ ਤੋਂ ਪਹਿਲੇ ਜਿਹੜੀ ਕੰਪਨੀ ਸੀਗੀ ਉਹ ਰੈਂਡਸਟੈਂਡ BL ਸੀਗੀ, ਹੁਣ ਪੈਰਾਡਿਗਮ ਨੇ ਲਿਆ। ਪੈਰਾਡਿਗਮ ਕਦੋਂ ਤੋਂ ਹੈ? ਸਰ ਪੈਰਾਡਿਗਮ ਜਦੋਂ ਸਾਡੀ ਆਮ ਆਦਮੀ ਪਾਰਟੀ ਆਈ ਹੈ, ਇਹਨਾਂ ਨੇ ਸਭ ਤੋਂ ਪਹਿਲਾਂ ਕੰਟਰੈਕਟ ਹੀ ਇਹਨਾਂ ਨੇ 2023 ਵਿੱਚ ਨਵੰਬਰ 27 ਨੂੰ ਇਹਨਾਂ ਨੂੰ ਹੀ ਦਿੱਤਾ ਹੈ। ਠੀਕ ਹੈ। ਹਾਂਜੀ। ਤੇ ਉਹ ਜਦੋਂ ਕੋਈ ਕੰਪਨੀ ਦਾ ਚੇਂਜ ਹੁੰਦੀ ਹੈ ਫਿਰ ਤੁਹਾਡੀ ਸੈਲਰੀ ਵੀ ਫਲਕਚੁਏਟ ਹੁੰਦੀ ਹੈ? ਨਹੀਂ ਸਰ, ਹਜੇ ਤੱਕ ਤਾਂ ਹੋਈ ਨਹੀਂ ਇਹ ਚੀਜ਼ ਕੋਈ ਵੀ। ਹਾਂਜੀ। ਫਸਟ ਕਿੱਦਾਂ ਹੁੰਦੀ ਹੈ? ਸਟਾਰਟਿੰਗ ਪੁਆਇੰਟ ਤੋਂ ਸਟਾਰਟ ਹੁੰਦੀ ਹੈ। ਸਟਾਰਟਿੰਗ ਜਿਸ ਤਰ੍ਹਾਂ ਜੇ ਕੋਈ 200-400 ਵਧਾਇਆ ਉਹ ਨਹੀਂ ਵਿੱਚ ਹੁੰਦਾ। ਅੱਛਾ। ਜੋ ਉਹਨਾਂ ਦਾ ਬੇਸਿਕ ਹੈ ਨਾ ਉਹੀ ਉੱਥੇ ਹੀ ਸਟਾਰਟ ਕਰਦੇ ਨੇ ਵੈਸੇ। ਔਰ ਜਿੱਦਾਂ ਤੁਸੀਂ ਪੁੱਛਿਆ ਮਿਨੀਮਮ, ਸਰ ਮਿਨੀਮਮ ਤਾਂ ਇਹ 5000 ਵੀ ਦਿੰਦੇ ਨੇ। ਉਹ ਵੀ ਸਾਡੀ ਕਿਸੇ ਵੀ 5000 ਕਿਹਨੂੰ ਦਿੰਦੇ ਨੇ? ਕਿਸੇ ਵੀ ਤਰੀਕੇ ਨਾਲ ਸਰ ਸਾਡੀ ਸੈਲਰੀ ਕੱਟੀ ਜਾਂਦੀ ਹੈ। ਕਿਸੇ ਵੀ ਤਰੀਕੇ ਨਾਲ ਕਿ ਕੋਈ ਲੇਟ ਆਇਆ ਜਾਂ ਕੋਈ ਵੀ ਕੋਈ ਫਾਈਨ ਕਿਸੇ ਵੀ ਤਰੀਕੇ ਨਾਲ। ਸਾਰਿਆਂ ਨਾਲ ਹੀ ਕੰਮ? ਹਾਂਜੀ, ਜੋ ਕੰਪਨੀ ਨੂੰ ਫਾਈਨ ਪੈਂਦਾ ਹੈ ਸਰ ਉਹ ਵੀ ਸਾਡੀ ਜੇਬਾਂ ਵਿੱਚੋਂ ਹੀ ਵਸੂਲ ਕੀਤਾ ਜਾਂਦਾ ਹੈ। ਕੰਪਨੀ ਤੋਂ ਫਾਈਨ ਤੋਂ ਭਾਵ ਕੀ? ਕੰਪਨੀ ਨੂੰ ਕਿਹੜਾ ਫਾਈਨ ਲੱਗਦਾ? ਹਾਂਜੀ ਇਹ ਜਿੱਦਾਂ ਨਾ ਡਿਟੇਲ 'ਚ ਦੱਸੋ ਇਹ ਸਾਰੀਆਂ ਗੱਲਾਂ ਤਾਂ ਕਿ ਜੇਕਰ ਕੋਈ ਅਧਿਕਾਰੀ ਸਰਕਾਰੀ ਜਾਂ ਤੁਹਾਡੇ DC ਮੈਮ ਹੀ ਸੁਣ ਰਹੇ ਨੇ। ਵੈਸੇ ਮੈਨੂੰ ਜੇ ਨਿੱਜੀ ਤੌਰ ਤੇ ਦੱਸਾਂ, ਇਹ ਵੀ ਸ਼ਰਮ ਵਾਲੀ ਗੱਲ ਹੈ ਇੱਥੋਂ ਦੇ ਬੈਠੇ ਹੋਏ ਅਧਿਕਾਰੀਆਂ ਦੇ ਲਈ, ਕਿਉਂਕਿ ਅਸੀਂ ਕੰਪਲੈਕਸ ਦੇ ਅੰਦਰ ਬੈਠੇ ਆ। ਸਰਕਾਰਾਂ ਦੇ ਧਿਆਨ ਰੱਖਣਾ ਹੁੰਦਾ ਵੀ ਮਿਨੀਮਮ ਵੇਜ ਜਿਹੜੀ ਸਰਕਾਰ ਨੇ ਨਿਰਧਾਰਿਤ ਕੀਤੀ ਹੋਈ ਆ ਉਹ ਤਾਂ ਮਿਲ ਰਹੀ ਹੋਵੇ। ਤੁਸੀਂ DC ਦੇ ਨੱਕ ਥੱਲੇ ਬੈਠੇ ਹੋ, ਤੁਹਾਨੂੰ ਮਿਨੀਮਮ ਵੇਜ ਜਿਹੜੀ ਸਰਕਾਰੀ ਤੌਰ ਤੇ ਸਟੇਟ ਦੀ 14000 ਹੈ ਤੁਹਾਨੂੰ ਉਹ ਵੀ ਨਹੀਂ ਮਿਲ ਰਹੀ।
ਪਹਿਲੇ ਨੰਬਰ ਤੇ ਤਾਂ ਸਵਾਲ ਇੱਥੋਂ ਬੈਠੇ ਹੋਏ ਡੀਸੀ ਮੈਮ ਤੇ ਉੱਠਦਾ ਹੈ। ਉਦੋਂ ਬਾਅਦ ਉੱਥੇ ਦਿੱਲੀ 'ਚ ਬਹਿ ਕੇ ਜਿਹੜੇ ਕਮੀਆਂ ਦੇ ਵਿਹੜੇ ਦੀ ਗੱਲ ਕਰਦੇ ਨੇ ਮੁੱਖ ਮੰਤਰੀ ਸਾਹਿਬ ਉਹਨਾਂ ਤੇ ਉੱਠਦਾ ਹੈ। ਤੁਸੀਂ ਆਪਣੀ ਗੱਲ ਕਹਿ ਰਹੀ ਹੋ। ਹੁਣ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਜਿਹੜੀ ਕੰਪਨੀ ਦੇ ਨਾਲ ਕੰਟਰੈਕਟ ਸਰਕਾਰ ਦਾ ਹੋਇਆ ਨਾ ਜੀ, ਕੰਪਨੀ ਆਪਣੇ ਪ੍ਰੋਜੈਕਟ ਦੇ ਵਿੱਚ ਕਿਤੇ ਵੀ ਫੇਲ ਹੁੰਦੀ ਹੈ ਹਾਂਜੀ ਤੇ ਉਹਨੂੰ ਸਰਕਾਰ ਵੱਲੋਂ ਫਾਈਨ ਪੈਂਦਾ ਜੀ। ਜਿੱਦਾਂ ਕਿ ਤੁਸੀਂ ਮੰਨ ਸਕਦੇ ਆ ਕਿ ਕੋਈ ਸੇਵਾ ਕੇਂਦਰ ਦਾ ਕਾਊਂਟਰ ਕਲੋਜ਼ ਹੈ ਜੀ, ਇੱਕ ਉਹਦਾ ਅਲੱਗ ਤੋਂ ਫਾਈਨ ਹੈ ਜੀ। ਮਤਲਬ ਕਿ ਕਿਸੇ ਤਕਨੀਕੀ ਖਾਮੀ ਕਰਕੇ ਜੇ ਕਾਊਂਟਰ ਕੋਈ ਕਲੋਜ਼ ਹੋ ਜਾਂਦਾ ਜੀ। ਆ ਪਿੱਛੇ ਜੇ ਇਹਨਾਂ ਨੇ ਐਸਐਲਏ ਇੱਕ ਰੱਖਿਆ ਸੀਗਾ ਕਿ ਜਿਹੜਾ ਟੋਕਨ ਸਿਸਟਮ ਇਹਨਾਂ ਨੇ ਸਟਾਰਟ ਕੀਤਾ ਹੋਇਆ ਕਿ ਉਹ ਟੋਕਨ ਜੇ ਸਮੇਂ ਸਿਰ ਤੁਸੀਂ ਨਹੀਂ ਕਰਦੇ, ਐਂਡ ਇੱਕ ਟਾਈਮ ਰੱਖਿਆ ਹੋਇਆ, ਲਿਮਿਟ ਰੱਖੀ ਹੋਈ ਇੱਕ ਐਂਟਰੀ ਦੀ ਕਿ ਉਸ ਐਂਟਰੀ ਨੂੰ ਉਨੇ ਟਾਈਮ ਦੇ ਵਿੱਚ ਤੁਸੀਂ ਨਹੀਂ ਕੰਪਲੀਟ ਕਰਦੇ ਤੇ ਉਹਦਾ ਐਸਐਲਏ ਪੈਂਦਾ, ਮਤਲਬ ਕਿ ਉਹਦਾ ਫਾਈਨ ਪੈਂਦਾ। ਉਹ ਕੰਪਨੀ ਨੂੰ ਉਸ ਚੀਜ਼ ਦਾ ਫਾਈਨ ਪਿਆ। ਹੁਣ ਐਂਟਰੀ ਕੰਪਲੀਟ ਕਰਨ ਦੇ ਵਿੱਚ ਕਈ ਪ੍ਰੋਬਲਮਸ ਆ ਸਕਦੀਆਂ ਜੀ, ਕਈ ਤਰ੍ਹਾਂ ਦੀਆਂ ਐਂਟਰੀਆਂ ਹੁੰਦੀਆਂ, ਕਿਤੇ ਉਹ ਕੋਈ ਸਾਈਟ ਵੀ ਸਲੋ ਹੋ ਜਾਂਦੀ ਹੈ ਜੀ, ਕਦੇ ਕੋਈ ਹੋਰ ਵੀ ਪ੍ਰੋਬਲਮਸ ਆ ਜਾਂਦੀਆਂ ਨੇ ਤੇ ਉਹ ਜੁਰਮਾਨਾ ਕੰਪਨੀ ਨੂੰ ਪਿਆ। ਕੰਪਨੀ ਨੇ ਸਾਡੀਆਂ ਸੈਲਰੀਆਂ ਦੇ ਵਿੱਚੋਂ, ਅੱਗੇ ਸਾਡੀਆਂ ਸੈਲਰੀਆਂ 10,000 ਕਰੀਬ ਸੀ, ਉਹਦੇ ਚੋਂ 3-3000 ਸਾਰਿਆਂ ਚੋਂ ਕੱਟਿਆ ਜੀ। ਹਰੇਕ ਮੁਲਾਜ਼ਮ ਦੀ ਸੈਲਰੀ ਚੋਂ 3-3000 ਕੱਟ ਕੇ ਸਰਕਾਰ ਨੇ ਆਪਣਾ ਜਿਹੜਾ ਫਾਈਨ ਲੱਗਾ ਸੀ ਉਹ ਪੂਰਾ ਕੀਤਾ ਤੇ ਉਹ ਅਜੇ ਤੱਕ ਸਾਨੂੰ ਦਿੱਤਾ ਨਹੀਂ ਗਿਆ। ਉਹ 3000 ਰੁਪਇਆ ਉਹ ਸਾਡੇ ਚੋਂ ਕੱਟਿਆ ਤੇ ਇਹ ਕਹਿ ਕੇ ਕੱਟਿਆ ਗਿਆ ਸੀ ਕਿ ਇਹ ਪਹਿਲੀ ਕਿਸ਼ਤ ਕੱਟੀ ਗਈ ਹੈ। ਅੱਛਾ, ਹੋਰ ਵੀ ਕੱਟ ਸਕਦੇ ਹਾਂਜੀ ਹਾਂਜੀ ਸਰ ਇਹ ਸਰਕਾਰ ਨੇ ਨਹੀਂ ਕੱਟਿਆ, ਇਹ ਕੰਪਨੀ ਨੇ ਕੱਟਿਆ। ਸਰਕਾਰ ਨੇ ਕੰਪਨੀ ਨੂੰ ਫਾਈਨ ਪਾਇਆ ਆ ਔਰ ਕੰਪਨੀ ਨੇ ਕੱਟਿਆ ਸਾਡੀ ਜੇਬ ਵਿੱਚੋਂ। ਔਰ ਤੁਸੀਂ ਬੋਲ ਰਹੇ ਹੋ ਮੈਕਸਿਮਮ ਸਾਡੀ 10,000 ਹੀ ਹੈ ਸਰ। ਮਿਨੀਮਮ ਪੁੱਛ ਲਓ ਕਿ ਮਿਨੀਮਮ ਇਸ ਤੋਂ ਵੀ ਘੱਟ ਹੋ ਜਾਂਦੀ ਹੈ ਕਿ ਜਦੋਂ ਫਾਈਨ ਪੈਂਦੇ ਨੇ ਉਹ ਕੱਟੇ ਜਾਂਦੇ ਨੇ। ਮਿਨੀਮਮ ਸਾਨੂੰ ਉਸ ਤੋਂ ਵੀ ਘੱਟ ਘਰ ਗੁਜ਼ਾਰਾ ਵੀ ਨਹੀਂ ਚੱਲਦਾ ਸਾਡਾ। ਇੱਕ ਹੋਰ ਗੱਲ ਸੀ ਵੀ ਜਦੋਂ ਇੱਥੇ ਕੰਮ ਚੱਲ ਰਿਹਾ ਹੈ ਤਾਂ ਹਰੇਕ ਹਫਤੇ ਇੱਕ ਟੀਮ ਆਉਂਦੀ ਹੈ ਸਰਕਾਰੀ ਜਿਹੜੀ ਜਾਂਚ ਕਰਦੀ ਹੈ ਵੀ ਕਿਹੜੀ ਚੀਜ਼ ਚੱਲਦੀ ਹੈ, ਕਿਹੜੀ ਰੁਕੀ ਹੋਈ ਹੈ, ਫਿਰ ਉਹਦੇ ਆਧਾਰ ਤੇ ਵੀ ਫਾਈਨ ਪੈਂਦਾ ਹੈ। ਉਹ ਵੀ ਤੁਹਾਡੇ ਜ਼ਿੰਮੇ ਹੈ ਵੀ ਤੁਸੀਂ ਧਿਆਨ ਰੱਖਣਾ ਕਿਹੜੀ ਚੀਜ਼ ਚੱਲਦੀ, ਕਿਹੜੀ ਖਰਾਬ ਹੈ, ਤੇ ਜੇਕਰ ਖਰਾਬ ਹੈ ਉਸ ਦੇ ਲਈ ਕੋਈ ਪ੍ਰਬੰਧ ਵੀ ਕੀਤਾ ਜਾਂਦਾ ਤੁਹਾਡੀ ਕੰਪਨੀ ਦੇ ਵੱਲੋਂ ਵੀ ਭਾਈ ਇਹਨੂੰ ਜਲਦੀ ਰਿਪੇਅਰ ਕਰਕੇ ਉੱਥੇ ਦੁਬਾਰਾ ਫਿਕਸ ਕੀਤਾ ਜਾਵੇ ਤਾਂ ਕਿ ਤੁਹਾਡੇ ਸਿਰ ਜਾਂ ਕੰਪਨੀ ਸਿਰ ਹੀ ਉਹ ਕੰਪਨੀ ਸਿਰ ਪਿਆ ਤੁਹਾਡੇ ਸਿਰ ਆ ਜਾਂਦਾ। ਫਿਰ ਉਹ ਵੀ ਨਾ ਸਰ ਜਿਹੜਾ ਸੀਨੀਅਰ ਆਪਰੇਟਰ ਹੈਗਾ ਨਾ ਜਿਹੜੇ ਸੇਵਾ ਕੇਂਦਰ ਦਾ ਸਰ ਉਹੀ ਠੀਕ ਕਰਾ ਕੇ ਦਿੰਦਾ ਹੈ। ਕੰਪਨੀ ਵੱਲੋਂ ਨਹੀਂ ਕੋਈ ਬੰਦਾ ਭੇਜਿਆ ਜਾਂਦਾ ਠੀਕ ਕਰਾਉਣ। ਉਹ ਸੇਵਾ ਕੇਂਦਰ ਦਾ ਜਿਹੜਾ ਸੀਨੀਅਰ ਆਪਰੇਟਰ ਆਪਣੀ ਜੇਬ ਵਿੱਚੋਂ ਪੈਸੇ ਖਰਚੇਗਾ, ਆਪੇ ਹੀ ਠੀਕ ਕਰਾ ਕੇ ਦੇਗਾ। ਜਿੱਦਾਂ ਦੇ ਤੁਸੀਂ ਹਾਲਾਤ ਦੱਸਦੇ ਹੋ, ਫਿਰ ਜਦੋਂ ਬੱਤੀ ਚਲੀ ਜਾਂਦੀ ਹੈ ਫਿਰ ਜਨਰੇਟਰ ਦਾ ਤੇਲ ਤਾਂ ਨਹੀਂ ਆਪ ਪਾਉਣ ਜਾਂਦੇ ਤੁਸੀਂ? ਜਨਰੇਟਰਾਂ 'ਚ ਤੇਲ ਤੇ ਵੇਖੋ ਬੜੇ ਚਿਰ ਤੋਂ ਬੰਦ ਹੀ ਆਇਆ ਨਹੀਂ ਤੇ ਕਦੇ ਤੇਲ ਨਹੀਂ ਪਵਾਇਆ ਕੰਪਨੀ ਨੇ। ਉਹ ਬੰਦ ਹੀ ਹੁੰਦਾ, ਫਿਰ ਉਹਨਾਂ ਚਿਰ ਗਰਮੀ 'ਚ ਬਹਿ ਲਈਦਾ ਉਦਾਂ। ਪਰ ਮਤਲਬ ਕੰਮ ਵੀ ਰੁਕ ਜਾਂਦਾ ਨਾ, ਕਿਉਂਕਿ ਫਿਰ ਦੇਖੋ ਜਦੋਂ ਦੀ ਇਹ ਕੰਪਨੀ ਆਈ ਹੈ ਕੋਈ ਸੈਲਰੀ ਸਮੇਂ ਤੇ ਨਹੀਂ ਦਿੱਤੀ ਉਹਨਾਂ ਨੇ। ਹਰ ਇੱਕ ਸੈਲਰੀ 1 ਮਹੀਨਾ 20 ਦਿਨ ਲੇਟ ਹੈ ਜੀ, 1 ਮਹੀਨਾ 25 ਦਿਨ ਲੇਟ ਹੈ ਜੀ। ਅੱਛਾ, ਹੁਣ ਉਹ ਜਿਹੜਾ ਇੱਥੋਂ ਤੱਕ ਕਿ ਜਿਹੜੀ ਵਿੱਚ ਸਟੇਸ਼ਨਰੀ ਯੂਜ਼ ਹੁੰਦੀ ਹੈ ਉਹ ਵੀ ਕੰਪਨੀ ਕੋਲ ਪ੍ਰੋਵਾਈਡ ਨਹੀਂ ਹੋ ਰਹੀ। ਜਿਹੜੀ A4 ਸ਼ੀਟਸ ਯੂਜ਼ ਹੁੰਦੀਆਂ ਜਾਂ ਕੁਝ ਵੀ ਆ ਉਹ ਵੀ ਨਹੀਂ ਹੋ ਰਹੀ ਉਹਨਾਂ ਕੋਲ। ਕਿਵੇਂ ਕਰਦੇ ਹੋ? ਉਹ ਮੈਂ ਉਹਦਾ ਤੁਹਾਨੂੰ ਪਰਸਨਲੀ ਦੱਸ ਦਿਆਂ ਤੇ ਇੱਥੇ ਕਿੰਨੇ ਵੀ ਆਪਰੇਟਰ ਹੈ ਜਿਨ੍ਹਾਂ ਨੇ ਕਿੰਨੀ ਸਟੇਸ਼ਨਰੀ ਆਪਣੇ ਕੋਲੋਂ ਲਿਆ ਕੇ ਯੂਜ਼ ਕੀਤੀ ਹੈ, ਕਿਉਂਕਿ ਪਬਲਿਕ ਖੜੀ ਹੁੰਦੀ ਸਾਹਮਣੇ, ਸਾਨੂੰ ਹੁੰਦਾ ਵੀ ਅਸੀਂ ਉਹਨਾਂ ਨੂੰ ਕੰਮ ਕਰਕੇ ਦਈਏ, ਉਹ ਸਵੇਰ ਦੇ ਬੈਠੇ ਆ। ਫਿਰ ਅਸਲ 'ਚ ਤਾਂ ਜ਼ਿੰਮੇਵਾਰੀ ਤਾਂ ਤੁਸੀਂ ਨਿਭਾ ਰਹੇ ਹੋ। ਠੇਕੇਦਾਰੀ ਵਾਲਾ ਸਿਸਟਮ ਤਾਂ ਸਰਕਾਰ ਕੰਪਨੀ ਤਾਂ ਸਿਰਫ ਪੈਸੇ ਲੈ ਕੇ ਜਾ ਰਹੀ ਹੈ, ਪ੍ਰੋਵਾਈਡ ਕੁਝ ਨਹੀਂ ਕਰਾ ਰਹੀ। ਨਾਲੇ ਸਾਨੂੰ ਤੇ ਇਹ ਹੈ ਵੀ ਜਿਹੜੀ ਕੰਪਨੀ ਹੁਣ ਸਾਨੂੰ ਸੈਲਰੀ ਨਹੀਂ ਟਾਈਮ ਤੇ ਦੇ ਰਹੀ ਜਾਂ ਹੋਰ ਚੀਜ਼ਾਂ ਜਿਹੜੀਆਂ ਬੇਸਿਕ ਨੀਡਸ ਨੇ ਉਹ ਨਹੀਂ ਪੂਰੀਆਂ ਕਰ ਰਹੀ ਆਫਿਸ ਦੀਆਂ, ਉਹਨਾਂ ਤੋਂ ਫਿਰ ਅਸੀਂ ਇਦਾਂ ਦੀਆਂ ਚੀਜ਼ਾਂ ਜਿੱਦਾਂ ਵੀ ਡੀਜ਼ਲ ਐਕਸਪੈਕਟ ਕਰ ਲਈਏ ਜਨਰੇਟਰ ਜੋਗਾ ਜਾਂ ਕੋਈ ਹੋਰ ਚੀਜ਼, ਤੇ ਉਹ ਸਾਡੇ ਵਾਸਤੇ ਤੇ ਤੁਹਾਨੂੰ ਪਤਾ ਹੀ ਅਨਐਕਸਪੈਕਟਡ ਹੀ ਹੈ ਜੀ। ਠੀਕ ਹੈ ਬਾਈ, ਤੁਸੀਂ ਇਹ ਗੱਲ ਜ਼ਰੂਰ ਦੱਸਿਓ ਕਿ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ। ਦੂਜੀ ਗੱਲ, ਸਾਰੇ ਕਹਿ ਰਹੇ ਵੀ 10-10 ਸਾਲ ਹੋ ਗਏ ਸਾਨੂੰ ਲੱਗਿਆਂ ਨੂੰ। 10 ਸਾਲ ਕੰਮ ਕਰਨ ਤੋਂ ਬਾਅਦ, ਸ਼ੋਸ਼ਣ ਕਰਵਾਉਣ ਤੋਂ ਬਾਅਦ ਤੁਹਾਨੂੰ ਹੁਣ ਕਿਉਂ ਯਾਦ ਆਈ ਧਰਨਾ ਦੇਣ ਦੀ? ਦੇਖੋ ਜੀ, ਪਹਿਲੇ ਤਾਂ ਮੈਨੂੰ ਥੋੜਾ ਹੀ ਟਾਈਮ ਹੋਇਆ ਕੰਮ ਕਰਦੇ ਨੂੰ। ਸਾਥੀਆਂ ਨੂੰ ਤਾਂ 10-10 ਸਾਲ ਹੋ ਗਏ। ਹਾਂਜੀ, ਸਾਥੀਆਂ ਨੂੰ 10-10 ਸਾਲ ਹੋ ਗਏ ਆ। ਹੁਣ ਸਾਨੂੰ ਇਸ ਕਰਕੇ ਯਾਦ ਆਈ ਆ ਕਿ ਪਹਿਲੀ ਗੱਲ ਤਾਂ ਪੰਜਾਬ ਲੈਵਲ ਦੇ ਉੱਤੇ ਇਹ ਗੱਲ ਦੀ ਆਵਾਜ਼ ਉਠਾਈ ਗਈ ਆ। ਫਿਰ ਅਸੀਂ ਵੀ ਆਪਣੀ ਆਵਾਜ਼ ਬੁਲੰਦ ਕਰਕੇ ਉਹਨਾਂ ਦੇ ਨਾਲ ਜੁੜ ਗਏ ਆ। ਤੇ ਸ਼ੋਸ਼ਣ ਦੇਖੋ ਕਦੀ ਨਾ ਕਦੀ ਬੰਦਾ ਜਾਗਦਾ ਆ, ਨੀਂਦ ਖੁੱਲਦੀ ਆ ਬੰਦੇ ਦੀ। ਹੁਣ ਸਾਡੀ ਸਾਰਿਆਂ ਦੀ ਨੀਂਦ ਖੁੱਲੀ ਆ ਤੇ ਅਸੀਂ ਸਾਰੇ ਪੰਜਾਬ ਲੈਵਲ ਦੇ ਇਸ ਧਰਨੇ ਨੂੰ ਚਲਾ ਰਹੇ ਹਾਂ। ਠੀਕ ਹੈ, ਤੁਹਾਡੇ ਨਾਲ ਕੋਈ ਗੱਲ ਕਰਨ ਆਇਆ ਕੋਈ ਸੀਨੀਅਰ ਅਧਿਕਾਰੀ ਜਾਂ ਫਿਰ ਤੁਹਾਡੀ ਕੰਪਨੀ ਦੇ ਵੱਲੋਂ ਕੋਈ ਰਾਬਤਾ ਕੀਤਾ ਗਿਆ ਹੋਵੇ ਵੀ ਭਾਈ ਆਪਾਂ ਕਰ ਲੈਂਦੇ ਆ ਮਸਲੇ ਦਾ ਹੱਲ? ਸਰ ਆਏ ਤਾਂ ਸੀਗੇ ਪਰ ਸਰ ਉਹਨਾਂ ਨੇ ਮਸਲੇ ਦਾ ਹੱਲ ਕਰਨ ਬਾਰੇ ਕੌਣ ਆਇਆ, ਸਰਕਾਰੀ ਧਿਰ ਜਾਂ ਕੰਪਨੀ ਵੱਲੋਂ? ਟਰਸਟਡ ਹੈਡ ਆਏ ਸੀਗੇ, ਟਰਸਟਡ ਹੈਡ ਹਰਪ੍ਰੀਤ ਸਿੰਘ ਸੈਣੀ ਆਏ ਸੀਗੇ, ਪਰ ਉਹਨਾਂ ਨੇ ਇਸ ਬਾਰੇ ਕੋਈ ਮਸਲੇ ਦਾ ਹੱਲ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੇ ਟਰਮੀਨੇਟਡ EMPLOYE ਨੇ ਉਹਨਾਂ ਦਾ ਕੋਈ ਹੱਲ ਨਹੀਂ ਹੈ ਸਰ ਤੋਂ, ਪਰ ਜਿਹੜੇ ਨਹੀਂ ਕੀਤੇ ਉਹਨਾਂ ਨੂੰ ਬੋਲੋ ਕਿ ਸੇਵਾ ਕੇਂਦਰ ਬੈਠ ਜਾਓ ਜਾ ਕੇ, ਸੇਮ ਸੈਲਰੀ, ਸੇਮ ਜੋ ਵੀ ਟਾਈਮ ਲਾਈਨ ਹੈ, ਜਿੱਦਾਂ ਸੈਲਰੀ ਆਂਦੀ ਹੈ, ਜੋ ਹਿਸਾਬ ਚੱਲਿਆ ਪਿਆ, ਜਿੱਦਾਂ ਵੀ ਅਸੀਂ ਦੱਸਿਆ ਤੁਹਾਨੂੰ ਕਿ ਇੱਦਾਂ ਦਾ ਪ੍ਰੋਬਲਮਸ ਨਾ, ਇਹ ਸਾਰੇ ਤਰੀਕੇ ਨਾਲ ਹੀ ਤੁਸੀਂ ਬੈਠ ਜਾਓ। ਔਰ ਇਸ ਵਾਰ ਵੀ ਤੁਹਾਨੂੰ ਸੈਲਰੀ 2-3 ਮਹੀਨੇ ਲੇਟ ਹੀ ਆਏਗੀ ਕਿਉਂਕਿ ਇਸ ਵਾਰੀ ਕੰਪਨੀ ਨੂੰ ਫਾਈਨ ਬਹੁਤ ਜ਼ਿਆਦਾ ਪੈ ਗਿਆ ਹੈ। ਇਸ ਕਰਕੇ ਸਾਨੂੰ ਕਹਿੰਦੇ ਪਏ ਕਿ ਬੈਠ ਜਾਓ ਜਾ ਕੇ।
ਕਹਿਣ ਦਾ ਭਾਵ ਵੀ ਸਾਰੇ ਕੰਪਨੀ ਦੇ ਹੀ ਸਕੇ ਨੇ, ਕੋਈ ਤੁਹਾਡੀ ਗੱਲ ਸੁਣ ਕੇ ਰਾਜੀ ਨਹੀਂ। ਅੱਛਾ, ਫਿਰ ਹੁਣ ਤੁਸੀਂ ਇੱਥੇ ਡੀਸੀ ਮੈਮ ਬੈਠਦੇ ਨੇ, ਹੋਰ ਅਧਿਕਾਰੀ ਬੈਠਦੇ ਨੇ ਸਰਕਾਰੀ ਤੌਰ ਤੇ, ਮੈਂ ਸਰਕਾਰੀ ਧਿਰ ਵੱਲੋਂ ਜਾਣਨਾ ਚਾਹੁੰਦਾ ਉਧਰੋਂ ਕਿਸੇ ਨੇ ਸਾਰ ਲਈ ਤੁਹਾਡੀ? ਸਰ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਤੁਸੀਂ ਸਾਡੇ ਅੰਡਰ ਨਹੀਂ ਆਂਦੇ, ਇਹ ਤੁਹਾਡੀ ਮੰਗਾਂ ਜਾਂ ਤਾਂ ਤੁਹਾਡੀ ਕੰਪਨੀ ਜਾਂ ਤੁਹਾਡੀ ਸਰਕਾਰ ਹੀ ਪੂਰੀ ਕਰ ਸਕਦੀ ਹੈ, ਅਸੀਂ ਇਹਨਾਂ ਵਿੱਚ ਕੁਝ ਨਹੀਂ ਕਰ ਸਕਦੇ। ਅਸੀਂ ਤਾਂ ਬਸ ਉਹ ਬਸ ਸਿਟੀਜ਼ਨ ਬਾਰੇ ਸੋਚ ਸਕਦੇ ਨੇ ਕਿ ਅਸੀਂ ਸਿਟੀਜ਼ਨ ਨੂੰ ਕਿੱਦਾਂ ਮਤਲਬ ਸੰਭਾਲੀਏ ਜਾਂ ਕਿੱਦਾਂ ਉਹਨਾਂ ਦੀ ਪ੍ਰੋਬਲਮ ਸੋਲਵ ਕਰੀਏ, ਬਸ ਉਹ ਸਾਡੇ ਬਾਰੇ ਨਹੀਂ ਕਰ ਸਕਦੇ। ਹੁਣ ਸੇਵਾ ਕੇਂਦਰ ਪੂਰੀ ਤਰ੍ਹਾਂ ਬੰਦ ਨੇ? ਨਹੀਂ, ਅੰਦਰ ਕੁਝ ਜਿਹੜੇ ਆਪਰੇਟਰਸ ਨੇ ਨਾ, ਉਹਨਾਂ ਨੂੰ ਚਲੋ ਤੁਹਾਨੂੰ ਪਤਾ ਹੀ ਆ, ਜਦੋਂ ਕੋਈ ਮੋਰਚਾ ਧਰਨਾ ਚੱਲਦਾ ਹੁੰਦਾ ਵਿੱਚੋਂ ਕੁਝ ਵੀਕ ਪੁਆਇੰਟਸ ਵੀ ਹੁੰਦੇ ਆ। ਹਾਂਜੀ ਹਾਂਜੀ, ਉਹ ਫਿਰ ਕੁਝ ਉਹਨਾਂ ਨੇ ਆਪਣੇ ਅੰਡਰ ਲਏ ਨੇ ਜੀ ਆਪਰੇਟਰ, ਕੁਝ ਉਹਨਾਂ ਨੇ ਨਵੀਆਂ ਭਰਤੀਆਂ ਵੀ ਕੀਤੀਆਂ ਜੀ। ਕਿ ਅਸੀਂ ਇੱਥੇ ਬੈਠੇ ਆ, ਉਹਨਾਂ ਨੇ ਕੁਝ ਨਵੀਆਂ ਭਰਤੀਆਂ ਵੀ ਕੀਤੀਆਂ। ਤੁਸੀਂ ਇੰਨੇ ਸਾਲ ਦਿੱਤੇ ਨੇ ਇਸ ਕੰਮ ਦੇ ਲਈ, ਇਹ ਕਹਿ ਲਈਏ ਵੀ ਲੋਕਾਂ ਦੀ ਸੇਵਾ ਦੇ ਵਿੱਚ, ਕਿਉਂਕਿ ਜਿੰਨੀ ਤੁਹਾਡੀ ਤਨਖਾਹ ਹੈ ਉਹ ਤਾਂ ਮਿਨੀਮਮ ਵੇਜ ਦੇ ਪੇ ਸਕੇਲ ਤੋਂ ਵੀ ਘੱਟ ਹੈ, ਜਿਹੜੀ ਕਿ ਕਿਤੇ ਵੀ ਜਾਇਜ਼ ਨਹੀਂ ਬਣਦੀ। ਜਿੱਦਾਂ ਮੈਂ ਪਹਿਲਾਂ ਗੱਲ ਕੀਤਾ ਵੀ ਇਹ ਤਾਂ ਸਿੱਧੀ ਨਿਯਮਾਂ ਦੀ ਉਲੰਘਣਾ ਹੈ। ਹੁਣ ਤੁਸੀਂ ਇੰਨੇ ਸਾਲ ਦਿੱਤੇ ਨੇ, ਹੁਣ ਜੇਕਰ ਤੁਹਾਨੂੰ ਟਰਮੀਨੇਟ ਕਰ ਦਿੱਤਾ ਜਾਂਦਾ, ਤੁਹਾਨੂੰ ਕੱਢ ਦਿੱਤਾ ਜਾਂਦਾ, ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ, ਤਾਂ ਤੁਸੀਂ ਭਵਿੱਖ ਕੀ ਦੇਖਦੇ ਹੋ ਆਪਣਾ? ਦੇਖੋ, ਅਸੀਂ ਤੇ ਆਪਣਾ ਨਾ ਜਿਹੜਾ ਇੱਕ ਟਾਈਮ ਹੁੰਦਾ ਸਰਕਾਰੀ ਜੌਬ ਲੈਣ ਦਾ ਵੀ, ਹਾਂਜੀ, ਤੇ ਉਹ ਅਸੀਂ ਆਪਣੀ ਲਾਈਫ ਦਾ ਬਹੁਤ ਵੱਡਾ ਜਿਹੜਾ ਹਿੱਸਾ ਹੈ ਨਾ, ਉਹ ਇਸ ਪ੍ਰੋਜੈਕਟ ਨੂੰ ਦਿੱਤਾ ਜੀ। ਮੈਂ 2017 ਤੋਂ ਜੁੜਿਆ ਇਸ ਪ੍ਰੋਜੈਕਟ ਨਾਲ, ਤੇ ਹੁਣ ਇਹਨਾਂ ਨੂੰ ਉਸ ਚੀਜ਼ ਦੀ ਕੋਈ ਕਦਰ ਨਹੀਂ ਹੈਗੀ ਕਿਸੇ ਆਪਰੇਟਰ ਦੀ ਵੀ, ਕੋਈ ਕਿੰਨਾ ਪੁਰਾਣਾ ਆ ਜਾਂ ਉਹਨੇ ਕਿੰਨੀਆਂ ਸੇਵਾਵਾਂ ਦਿੱਤੀਆਂ ਜਾਂ ਕਿੰਨੀ ਉਹਨੇ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਕੀਤੀਆਂ ਨੇ। ਕੰਪਨੀ ਨੂੰ ਸਿਰਫ ਮੁਨਾਫੇ ਨਾਲ ਮਤਲਬ ਹੁੰਦਾ ਜੀ, ਤੇ ਉਹੀ ਉਹਨਾਂ ਨੇ ਹੁਣ ਵੀ ਸਾਨੂੰ ਉਹੀ ਦਿਖਾਇਆ ਜੀ ਆਪਣਾ, ਵੀ ਸਾਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ, ਤੁਸੀਂ ਕੰਮ ਕਰਦੇ ਹੋ ਤੇ ਠੀਕ ਹੈ, ਨਹੀਂ ਕੰਮ ਕਰਦੇ ਤਾਂ ਤੁਸੀਂ ਘਰ ਨੂੰ ਚਲੇ ਜਾਓ। ਉਹਨਾਂ ਦਾ ਸਾਡੇ ਨਾਲ ਮਤਲਬ ਕੋਈ ਅਜੇ ਇਦਾਂ ਦਾ ਰਵੱਈਆ ਨਹੀਂ ਹੈਗਾ ਵੀ ਉਹਨਾਂ ਵੱਲੋਂ ਸਾਨੂੰ ਕੋਈ ਆਫਰ ਹੋਵੇ, ਕੁਛ ਹੋਵੇ ਵੀ ਸਾਡੇ ਵੱਲੋਂ ਆ ਹੈਗਾ, ਤੁਸੀਂ ਦੇਖ ਲਓ, ਜੇ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਓ। ਠੀਕ ਹੈ। ਸੋ ਇਹ ਸਾਰੀ ਗੱਲਬਾਤ ਸੀ, ਅੰਤ 'ਚ ਤੁਸੀਂ ਕੋਈ ਜੋੜਨਾ ਚਾਹੁੰਦੇ ਹੋ, ਕੋਈ ਤੁਹਾਨੂੰ ਲੱਗਦਾ ਕੋਈ ਗੱਲ ਰਹਿ ਗਈ ਹੋਵੇ? ਅਸੀਂ ਇਹ ਚਾਹੁੰਦੇ ਹਾਂ ਵੀ ਅੱਜ ਦੇ ਮਹਿੰਗਾਈ ਦੇ ਟਾਈਮ ਦੇ ਵਿੱਚ ਨਾ ਇੰਨੀ ਘੱਟ ਸੈਲਰੀ ਨਾਲ ਕਿਸੇ ਦਾ ਗੁਜ਼ਾਰਾ ਨਹੀਂ ਹੈਗਾ। ਅਸੀਂ ਇਹ ਚਾਹੁੰਦੇ ਹਾਂ ਵੀ ਘੱਟੋ ਘੱਟ ਤਨਖਾਹ ਉਨੀ ਹੋਵੇ ਜਿਹਦੇ ਨਾਲ ਅਸੀਂ ਆਪਣੇ ਪਰਿਵਾਰ, ਆਪਣੀਆਂ ਤੇ ਸਾਰੀਆਂ ਜ਼ਰੂਰਤਾਂ ਘਰ ਦੀਆਂ ਪੂਰੀਆਂ ਕਰ ਸਕੀਏ। ਘੱਟ ਤੋਂ ਘੱਟ ਉਨੀ ਤਨਖਾਹ ਹੋਵੇ ਸਾਡੀ ਜ਼ਰੂਰ। ਅਸੀਂ ਇਹ ਮੰਗ ਰੱਖਣਾ ਚਾਹੁੰਦੇ ਹਾਂ ਵੀ ਕੰਪਨੀ ਇਸ ਚੀਜ਼ ਤੇ ਗੌਰ ਕਰੇ। ਚਲੋ ਹੁਣ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਰਕਾਰ ਸਾਨੂੰ ਆਪਣੇ ਅੰਡਰ ਲਵੇ। ਕੰਪਨੀ ਦੇ ਅੰਡਰ ਕੋਈ ਵੀ EMPLOYE ਕੰਮ ਨਹੀਂ ਕਰਨਾ ਚਾਹੁੰਦਾ, ਤੁਹਾਨੂੰ ਵੀ ਪਤਾ ਕੰਪਨੀ ਦਾ ਕੰਮ ਹੀ ਸ਼ੋਸ਼ਣ ਕਰਨਾ ਹੁੰਦਾ ਜੀ। ਹੁਣ ਅਸੀਂ ਇਹ ਚਾਹੁੰਦੇ ਹਾਂ ਵੀ ਬਾਕੀ ਡਿਪਾਰਟਮੈਂਟਸ ਦੀ ਤਰ੍ਹਾਂ ਸਰਕਾਰ ਸੇਵਾ ਕੇਂਦਰ ਨੂੰ ਵੀ ਆਪਣੇ ਅੰਡਰ ਲਵੇ ਤੇ ਅਸੀਂ ਸਰਕਾਰ ਦੇ ਅੰਡਰ ਰਹਿ ਕੇ ਆਪਣੀਆਂ ਸੇਵਾਵਾਂ ਦਈਏ। ਜਿਹੜਾ ਇਹ ਵੀ ਸਰਕਾਰ ਕਹਿ ਰਹੀ ਹੈ, ਮਾਫ ਕਰਨਾ ਦੁਬਾਰਾ ਤੋਂ ਇੱਕ ਸਵਾਲ ਯਾਦ ਆ ਗਿਆ, ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਭਾਈ ਠੇਕਾ ਮੁਲਾਜ਼ਮ ਜਿਹੜੇ ਨੇ ਅਸੀਂ ਅੰਡਰ ਲੈ ਰਹੇ ਹਾਂ, ਕੰਟਰੈਕਟ ਆਪਣੇ ਤੇ ਲਵਾਂਗੇ, ਫਿਰ ਉਹਨਾਂ ਨੂੰ ਸਰਕਾਰ ਦਾ ਹਿੱਸਾ ਹੀ ਬਣਾ ਲਾਂਗੇ, ਉਹ ਮੁਲਾਜ਼ਮ ਬਣ ਜਾਣਗੇ ਸਾਡੇ। ਪਰ ਉਹਦੇ ਤੋਂ ਪਹਿਲੀ ਜਿਹੜੀ ਸ਼ਰਤ ਹੈ ਵੀ ਜੇਕਰ ਕੋਈ ਬਹੁਤ ਖਤਰਨਾਕ ਕੰਮ ਕਰ ਰਿਹਾ ਹੈ, ਜਿਵੇਂ ਸੀਵਰ ਵਰਕਰ 3 ਸਾਲ ਘੱਟੋ ਘੱਟ ਆਪਣਾ ਸ਼ੋਸ਼ਣ ਕਰਾ ਚੁੱਕੇ ਹੋਣ, ਤੁਸੀਂ ਜੇ ਕਰਨਾ ਹੈ ਤਾਂ ਤੁਸੀਂ 5 ਸਾਲ ਤੱਕ ਐਦਾਂ ਕੰਪਨੀਆਂ ਤੋਂ ਆਪਣਾ ਸ਼ੋਸ਼ਣ ਕਰਾ ਲਿਆ ਹੋਵੇ, ਤੁਹਾਨੂੰ ਕਿੰਨਾ ਕੁ ਜਾਇਜ਼ ਲੱਗਦਾ ਹੈ ਇਹ? ਮੈਂ ਤੁਹਾਨੂੰ ਦੱਸਦਾ ਜੀ ਇਹਦੇ ਬਾਰੇ ਇੱਕ ਕਲੈਰਿਟੀ ਕਿ ਸਾਡੀ ਕੰਪਨੀ ਜਿੱਦਾਂ ਅਸੀਂ ਸ਼ਰਤਾਂ ਰੱਖੀਆਂ ਸੀ ਪਹਿਲੇ ਦਿਨ, ਜਿਹੜਾ ਮੰਗ ਪੱਤਰ ਦਿੱਤਾ ਸੀ ਤਨਖਾਹਾਂ ਤੇ ਜੋਬ ਸੇਫਟੀ ਦੇ ਰਿਗਾਰਡਿੰਗ ਦਿੱਤਾ ਸੀਗਾ ਜੀ। ਜੋਬ ਸੇਫਟੀ ਦਾ ਮਤਲਬ ਇਹ ਹੈ ਕਿ ਸਾਡਾ ਕੰਟਰੈਕਟ ਕੰਪਨੀ ਸਿਰਫ ਰੀਨਿਊ ਕਰਦੀ ਹੈ ਜੀ 6 ਮਹੀਨੇ ਦੇ। ਠੀਕ ਹੈ। 6 ਮਹੀਨੇ ਬਾਅਦ ਫਿਰ ਕੰਪਨੀ ਨੇ ਉਹਨੂੰ ਐਕਸਟੈਂਡ ਕਰਨਾ ਹੁੰਦਾ। ਇਸ ਕਰਕੇ ਜਿਹੜੇ ਗੱਲਾਂ ਜਿੱਦਾਂ ਕਹੀਆਂ ਗਈਆਂ ਸਰਕਾਰ ਦੁਆਰਾ ਕਿ ਕਿਸੇ ਨੂੰ 3 ਸਾਲ ਦਾ ਦਿੱਤਾ ਟਾਈਮ ਪੀਰੀਅਡ, ਕਿਸੇ ਨੂੰ 5 ਸਾਲ ਦਾ ਦਿੱਤਾ, ਉਹ ਇੱਥੇ ਲਾਗੂ ਨਹੀਂ ਹੋ ਸਕਦਾ। ਉਹ ਸਾਬਤ ਹੀ ਨਹੀਂ ਕਰ ਪਾਓਗੇ। ਅਸੀਂ ਕੋਈ ਵੀ EMPLOYE ਜਿਹੜਾ ਸੇਵਾ ਕੇਂਦਰ ਦਾ, ਚਾਹੇ ਉਹ ਮੈਂ ਜਿੱਦਾਂ ਦੱਸਿਆ ਵੀ ਮੈਂ 2017 ਤੋਂ ਆ ਜਾਂ ਕੋਈ ਬੰਦੇ ਰੈਗੂਲਰ ਹੀ ਉਦੋਂ ਦੇ ਚੱਲ ਰਹੇ ਆ, ਪਰ ਤੁਸੀਂ ਕਾਗਜ਼ਾਂ 'ਚ 2017 ਤੋਂ ਨਹੀਂ ਹੋ, ਤੁਸੀਂ ਸਿਰਫ ਪਿਛਲੇ 6 ਮਹੀਨਿਆਂ ਤੋਂ। ਉਹ 6 ਮਹੀਨਿਆਂ ਤੋਂ ਬਾਅਦ ਅਸੀਂ ਫਿਰ ਨਵੇਂ ਕੰਟਰੈਕਟ 'ਚ ਆ, 6 ਮਹੀਨਿਆਂ ਬਾਅਦ ਅਸੀਂ ਫਿਰ ਨਵੇਂ ਕੰਟਰੈਕਟ 'ਚ ਆ। ਇਸ ਕਰਕੇ ਉਹ ਸ਼ਰਤਾਂ ਇੱਥੇ ਲਾਗੂ ਨਹੀਂ ਹੋ ਸਕਦੀਆਂ। ਸੇਵਾ ਕੇਂਦਰ ਦੇ ਲਈ ਸਰਕਾਰ ਨੂੰ ਅਲੱਗ ਤੋਂ ਸ਼ਰਤਾਂ ਰੱਖਣੀਆਂ ਪੈਣਗੀਆਂ ਜੀ, ਉਸ ਹਿਸਾਬ ਨਾਲ ਇਹ ਕੰਮ ਚੱਲ ਸਕਦਾ। ਦੂਜੀ ਗੱਲ, ਪ੍ਰਾਈਵੇਟ ਕੰਪਨੀਆਂ ਦੇ ਵਿੱਚ ਵੀ ਇੱਕ ਇਹ ਨਿਯਮ ਹੁੰਦਾ ਹੈ ਜੀ, 1 ਸਾਲ ਦੇ ਬਾਅਦ ਤੁਹਾਨੂੰ ਅਪਰੇਜ਼ਲ ਮਿਲਦਾ ਹੈ। ਹੁਣ ਜਦ ਤੁਸੀਂ 6 ਮਹੀਨੇ ਦੇ ਅੰਦਰ ਹੀ ਕੰਮ ਕਰ ਰਹੇ ਹੋ ਤੇ ਤੁਹਾਨੂੰ ਉਹ ਅਪਰੇਜ਼ਲ ਦੀ ਵੀ ਤੁਹਾਨੂੰ ਕੋਈ ਉਹਦਾ ਅਪਰੇਜ਼ਲ ਨਹੀਂ ਮਿਲ ਸਕਦਾ। ਇਸ ਕਰਕੇ ਇਹ ਵੀ ਸ਼ਤਰੰਜ ਖੇਡ ਰਹੇ ਆ ਕਿ 6 ਮਹੀਨੇ ਦਾ ਸਿਰਫ ਕੰਟਰੈਕਟ ਕਰਵਾਓ, ਉਸ ਤੋਂ ਬਾਅਦ ਬੰਦਾ ਜਦੋਂ ਸਾਡਾ ਰੀਨਿਊ ਨਹੀਂ ਹੁੰਦਾ ਕੰਟਰੈਕਟ ਸਾਡਾ, ਉਹ ਸਾਡਾ ਨਵੇਂ ਸਿਰੇ ਤੋਂ ਕੰਟਰੈਕਟ ਸਾਈਨ ਹੁੰਦਾ ਆ, ਫਿਰ ਉਹ ਸਾਡਾ ਇੱਧਰ ਪ੍ਰਾਈਵੇਟ 'ਚ ਵੀ ਨਹੀਂ ਆ ਰਿਹਾ ਵੀ ਸਾਨੂੰ ਕੋਈ ਅਪਰੇਜ਼ਲ ਲੱਗ ਜਾਵੇ। ਬਿਲਕੁਲ, ਉਹ ਕਹਿਣ ਦਾ ਭਾਵ ਕਿ ਪਹਿਲਾਂ ਤੋਂ ਹੀ ਉਹ ਹੱਥ ਵੱਢ ਕੇ ਚੱਲ ਰਹੇ ਨੇ ਤੁਹਾਡੇ, ਵੀ ਤੁਸੀਂ ਨਾ ਤਾਂ ਕੋਈ ਡਿਮਾਂਡ ਰੱਖ ਸਕੋ, ਤੇ ਜੇਕਰ ਤੁਸੀਂ ਰੱਖਦੇ ਵੀ ਹੋ ਤਾਂ ਉਹਨਾਂ ਕੋਲ ਤਕਨੀਕੀ ਪਹਿਲੂ ਹੈਗੇ ਨੇ ਵੀ ਭਾਈ ਤੁਸੀਂ ਤਾਂ ਪਿਛਲੇ 6 ਮਹੀਨਿਆਂ ਤੋਂ ਲੱਗੇ ਹੋਏ ਹੋ, ਤੁਹਾਨੂੰ ਕੀ ਦਈਏ। ਭੈਣੇ, ਹੋਰ ਅੰਦਰ ਕਿਹੋ ਜਿਹਾ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਜਾਂ ਸਾਰਾ ਕੁਝ ਸਮੂਥਲੀ ਚੱਲਦਾ ਹੈ? ਖਾਸ ਤੌਰ ਤੇ ਮੈਂ ਲੜਕੀਆਂ ਦੇ ਸੰਦਰਭ ਤੋਂ ਇਸ ਨੂੰ ਸਮਝਣਾ ਚਾਹੁੰਦਾ। ਸਰ ਲੜਕੀਆਂ ਸੰਦਰਭ 'ਚ ਮੈਂ ਬਸ ਇਹੀ ਕਹਿਣਾ ਚਾਹੁੰਦੀ ਕਿ ਲੜਕੀਆਂ ਦੀ ਟਰਾਂਸਫਰ ਜਿਹੜੀ ਆ ਉਹ
ਆਪਣੇ ਬਿਹਾਫ ਤੇ ਉਹ ਦੂਰ ਤੋਂ ਦੂਰ ਕਰਦੇ ਨੇ ਜਿੱਥੇ ਕੋਈ ਟਰਾਂਸਪੋਰਟ ਨਹੀਂ ਹੁੰਦੀ ਜਾਂ ਉਹਨਾਂ ਨੂੰ ਜਾਣ ਦਾ ਕੋਈ ਸਾਧਨ ਨਹੀਂ ਹੁੰਦਾ, ਕਿਉਂਕਿ ਮੈਨੂੰ ਨਹੀਂ ਪਤਾ ਕਿ ਸਾਰਿਆਂ ਦਾ ਬੈਕਗ੍ਰਾਉਂਡ ਜਾਂ ਪਿੱਛੋਂ ਇੰਨੇ ਤਗੜੇ ਹਨ ਕਿ ਉਹ ਜਿੱਦਾਂ ਕਿ ਵਹੀਕਲ ਪ੍ਰੋਵਾਈਡ ਕਰ ਸਕਣ ਆਪਣੇ ਆਪ ਨੂੰ, ਹੈ ਨਾ ਸਰ। ਇਹ ਚੀਜ਼ ਹੈ ਕਿ ਉਹ ਨਾ ਵਿਚਾਰੇ ਚਲਾ ਸਕਦੀਆਂ ਨੇ, ਕਈ ਨਾ ਉਹਨਾਂ ਦੇ ਪੇਰੈਂਟਸ ਡੇਲੀ ਉਹਨਾਂ ਨੂੰ ਛੱਡਣ ਜਾ ਸਕਦੇ ਨੇ, ਫਿਰ ਜੌਬ ਕਰਨ ਤਾਂ ਕਰਨ, ਫਿਰ ਲਾਸਟ ਕਿਹਾ ਜਾਂਦਾ ਕਿ ਅਗਰ ਤੁਸੀਂ ਨਹੀਂ ਜਾ ਸਕਦੇ ਤਾਂ ਛੱਡ ਦਿਓ ਜੌਬ, ਤੁਹਾਨੂੰ ਕੋਈ ਜ਼ਰੂਰਤ ਨਹੀਂ ਕਰਨ ਦੀ। ਪਰ ਸਰ ਜੇ ਅਗਰ ਕੋਈ ਲੱਗਿਆ ਆ ਆਪਣੀ ਮਜਬੂਰੀ ਕਰਕੇ ਹੀ ਲੱਗਿਆ, ਅਗਰ ਤੁਸੀਂ ਜਦ ਬੋਲੇ 10 ਸਾਲ ਤੋਂ ਸਰ ਇਹ ਸਾਰੇ ਜਣੇ ਇਸੀ ਉਮੀਦ ਵਿੱਚ ਲੱਗੇ ਪਏ ਕਿ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ ਜੇ ਕੋਈ ਸਰਕਾਰ ਐਸੀ ਆਊਗੀ ਜਿਹੜੀ ਸਾਨੂੰ ਸੁਣੂਗੀ, ਸਾਡੀ ਆਵਾਜ਼ ਸਾਡੇ ਲਈ ਆਵਾਜ਼ ਉਠਾਊਗੀ। ਪਰ ਸਰ ਮਾਨ ਸਰਕਾਰ ਨੇ ਜਦੋਂ ਇਹਨਾਂ ਨੇ ਆਪਣੇ ਸਰਕਾਰ ਜਿਹਦਾ ਹੋਂਦ ਵਿੱਚ ਆਈ ਹੈ, ਇਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਪੱਕੇ ਕਰੂੰਗੇ ਜਿੱਦਾਂ ਵੀ ਠੇਕਾ ਮੁਲਾਜ਼ਮਾਂ ਨੂੰ। ਸਰ ਜਦੋਂ ਹੁਣ 51 ਸਰਵਿਸਿਜ਼ ਦਾ ਨਾਮ ਲਿਆ, ਇਹਦੇ ਵਿੱਚ ਵੀ ਸਰ ਉਹਨਾਂ ਨੇ ਸੇਵਾ ਕੇਂਦਰ ਦਾ ਇੱਕ ਵਾਰ ਜ਼ਿਕਰ ਨਹੀਂ ਕੀਤਾ, ਜਦੋਂ ਕਿ ਸਾਰੀਆਂ ਉਹਨਾਂ ਦੁਆਰਾ ਲਾਂਚ ਕੀਤੀਆਂ ਸੇਵਾਵਾਂ ਹੈ ਕਿ ਸੇਵਾ ਕੇਂਦਰ ਵਿੱਚ ਹੀ ਕੀਤੀਆਂ ਜਾ ਰਹੀਆਂ ਨੇ ਤਕਰੀਬਨ ਸਾਰੀਆਂ। ਤੁਸੀਂ ਇੱਕ ਵਾਰੀ ਤਾਂ ਤੁਹਾਨੂੰ ਲੋਟਰੀਆਂ ਵੇਚਣ ਸ਼ਾਇਦ ਲਾ ਦਿੱਤਾ ਗਿਆ ਸੀ, ਇਹ ਵੀ ਦੱਸ ਰਹੇ ਸੀ ਸਰ, ਉਹ ਵੀ ਸੀਗਾ ਟਾਰਗੇਟ ਸਰ ਨੂੰ ਇੱਕ ਵਾਰ। ਹਾਂਜੀ ਉਹ ਦੱਸ ਦਿਓ ਮਾੜਾ ਜਿਹਾ। ਤੇ ਇੱਕ ਕੰਪਨੀ ਦੀ ਪ੍ਰੋਬਲਮ ਇਹ ਵੀ ਕੰਪਨੀ ਹਰ ਇੱਕ ਮੁਲਾਜ਼ਮ ਦਾ ਬੋਨਸ ਫੰਡ ਕੱਟਦੀ ਹੈ ਤੇ 2 ਸਾਲ ਹੋ ਗਏ ਬੋਨਸ ਨਹੀਂ ਦਿੱਤਾ ਗਿਆ ਤੇ ਹੁਣ ਥੋੜਾ ਕਰਕੇ ਕਿਸੇ ਨੂੰ 500 700 ਕਰਕੇ ਬੋਨਸ ਦਿੱਤਾ ਗਿਆ, ਜਦ ਕਿ 10,000 ਦੇ ਕਰੀਬ ਹਰ ਮੁਲਾਜ਼ਮ ਦਾ ਬੋਨਸ ਕੱਟਿਆ ਗਿਆ ਸੀਗਾ। ਅੱਛਾ ਜੀ, ਠੀਕ ਹੈ। ਜਿਹੜੀ ਸੈਲਰੀ ਹੈ ਉਹ ਤਾਂ ਇੰਕਰੀਜ਼ ਨਹੀਂ ਕਰਨੀ, ਕਿਉਂਕਿ 10 ਸਾਲ ਦੇ ਮੁਲਾਜ਼ਮਾਂ ਦੀ ਸੈਲਰੀ ਵੀ ਹਲੇ ਤੱਕ 10,000 ਦੇ ਕਰੀਬ ਹੀ ਹੈ। 10 ਸਾਲ ਵਾਲੇ ਕਹਿੰਦੇ 10 ਸਾਲ ਤੋਂ ਹੈ ਹੀ ਨਹੀਂ, ਉਹ ਤਾਂ 6 ਮਹੀਨਿਆਂ ਤੋਂ। 10 ਸਾਲ ਤੋਂ ਮੈਂ 10 ਸਾਲ ਨਹੀਂ ਕਹਿਣ ਦਾ ਭਾਵ ਵੀ ਤਕਨੀਕੀ ਤੌਰ ਤੇ ਉਹਨਾਂ ਨੇ ਹੱਥ ਵੱਢ ਲਏ। ਅਸੀਂ ਕੰਪਨੀ ਦੇ ਜਿਹੜਾ ਕਲਸਟਰ ਹੈਡ ਉਹਨੂੰ ਪੁੱਛਿਆ ਸੀਗਾ ਵੀ ਜਿਹੜਾ ਸਾਡਾ ਕਾਰਜਕਾਲ ਹੈ, ਅਸੀਂ ਜਦੋਂ ਮੰਗ ਕਰਦੇ ਹਾਂ ਸਰਕਾਰ ਤੋਂ ਤੇ ਤੁਸੀਂ ਸਾਨੂੰ ਰੋਕਦੇ ਕਿਉਂ? ਕਹਿੰਦੇ ਵੀ ਤੁਸੀਂ ਸਰਕਾਰੀ ਮੁਲਾਜ਼ਮ ਨਹੀਂ ਹੋ, ਤੁਸੀਂ ਟੋਟਲ ਪ੍ਰਾਈਵੇਟ ਹੋ। ਤੇ ਫਿਰ ਉਹਨਾਂ ਨਾਲ ਅਸੀਂ ਗੱਲ ਹੋਈ ਵੀ ਸਾਡੀ ਜਿਹੜੀ ਸੈਲਰੀ ਉਹ ਕਿਉਂ ਨਹੀਂ ਵਧਦੀ? ਕਹਿੰਦੇ ਜਿਹੜੀ ਤੁਹਾਨੂੰ ਸੈਲਰੀ ਹੈ ਉਹ ਡੀਸੀ ਰੇਟ ਤੇ ਮਿਲਦੀ ਹੈ। ਫਿਰ ਮੈਂ ਉਹਨਾਂ ਨੂੰ ਸਵਾਲ ਪੁੱਛਿਆ, ਡੀਸੀ ਰੇਟ ਥੋੜੀ ਹੈ। ਤੇ ਫਿਰ ਮੈਂ ਉਹਨਾਂ ਨੂੰ ਸਵਾਲ ਪੁੱਛਿਆ, ਮੈਂ ਕਿਹਾ ਸਾਰੇ ਇੱਕ ਗੱਲ ਦਾ ਜਵਾਬ ਦਿਓ, ਜਿਹੜੀ ਕੰਪਨੀ ਹੈ ਪ੍ਰਾਈਵੇਟ ਹੈ, ਟੋਟਲ ਪ੍ਰਾਈਵੇਟ ਹੈ? ਕਹਿੰਦੇ ਬਿਲਕੁਲ। ਤੇ ਫਿਰ ਮੈਂ ਕਿਹਾ ਜਿਹੜੀ ਸੈਲਰੀ ਹੈ ਉਹ ਡੀਸੀ ਰੇਟ ਤੇ ਕਿਹੜੇ ਹਿਸਾਬ ਨਾਲ? ਜੇਕਰ ਅਸੀਂ ਕਿਸੇ ਪ੍ਰਾਈਵੇਟ ਕੰਪਨੀ ਦੇ ਅੰਡਰ ਕੰਮ ਕਰਦੇ ਹਾਂ ਤਾਂ ਹਰ ਸਾਲ ਉਹਦਾ ਨਿੱਕਰ ਹੋ ਜਾਂਦਾ 500 1000 ਰੁਪਏ ਜਾਂ 2000 ਰੁਪਏ ਵੱਧਦਾ। ਤੇ ਫਿਰ ਕਹਿੰਦੇ ਇਹਦੇ ਬਾਰੇ ਅਸੀਂ ਤੁਹਾਨੂੰ ਕੋਈ ਚਾਨਣਾ ਨਹੀਂ ਪਾ ਸਕਦੇ। ਸੈਲਰੀ ਦੀ ਗੱਲ ਹੋ ਗਈ ਤੇ ਬੋਨਸ ਦੀ ਗੱਲ ਹੋ ਗਈ। ਹੁਣ ਗੱਲ ਕਰਦੇ ਆਪਾਂ ਸਰਕਾਰ ਦੀ। ਦੇਖੋ ਸਰਕਾਰ ਕੀ ਕਰਦੀ ਹੈ, ਜਦੋਂ ਮਸ਼ਹੂਰੀ ਕਰਨੀ ਹੁੰਦੀ ਹੈ ਇਸੇ ਮੁਲਾਜ਼ਮ ਨੂੰ ਕਦੇ ਆਧਾਰ ਕੈਂਪ ਤੇ ਭੇਜ ਦਿੰਦੇ ਆ, ਕਦੇ ਮੈਡੀਕਲ ਕੈਂਪ ਤੇ ਭੇਜ ਦਿੰਦੇ ਆ। ਘਰੇ ਮਤਲਬ ਕਿ ਹੁਣ D2D ਦੀ ਸਰਵਿਸ ਚੱਲੀ ਸੀਗੀ ਵੀ ਸਾਡਾ ਜਿਹੜਾ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆ ਕੇ ਕੰਮ ਕਰੇਗਾ, ਘਰੇ ਆ ਕੇ ਫਾਰਮ ਭਰੇਗਾ, ਤੁਹਾਨੂੰ ਟਾਈਮ ਵੀ ਤੁਸੀਂ ਸਰਕਾਰੀ ਮੁਲਾਜ਼ਮ ਨੂੰ ਆਪਣਾ ਹੀ ਦਿਓਗੇ। ਤੇ ਤੁਸੀਂ ਬੰਦੇ ਨੂੰ ਸਰਕਾਰੀ ਮੁਲਾਜ਼ਮ ਕਹਿੰਦੇ ਪਿਓ ਤੇ ਤੁਸੀਂ ਕੰਪਨੀ ਅੰਡਰ ਕਿਉਂ ਰੱਖਿਆ ਉਸਨੂੰ? ਤੇ ਉਸਨੂੰ ਸਰਕਾਰੀ ਕੀਤਾ ਜਾਵੇ ਨਾ। ਤੇ ਮੇਨ ਡਿਮਾਂਡ ਇਹੀ ਹੈ ਜੀ, ਜਿਸ ਹਿਸਾਬ ਨਾਲ ਸਾਡਾ ਵਰਕ ਪ੍ਰੈਸ਼ਰ ਹੁੰਦਾ, ਸਰਕਾਰ ਸਾਡੇ ਕੋਲ ਕੰਮ ਲੈਂਦੀ, ਅਸੀਂ ਕਦੇ ਹਾਰੇ ਨਹੀਂ ਗਏ। ਸਵੇਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਭਾਵੇਂ 5:30 ਵੀ ਹੋ ਜਾਣਾ, ਅਸੀਂ ਆਪਣਾ ਕੰਮ ਪੂਰਾ ਖਤਮ ਕਰਕੇ ਜਾਈਦਾ। ਸਾਡੀ ਡਿਮਾਂਡ ਇਹੀ ਹੈ ਜੀ, ਸਾਨੂੰ ਰੈਗੂਲਰ ਕੀਤਾ ਜਾਵੇ, ਸਾਨੂੰ ਕਿਸੇ ਪ੍ਰਾਈਵੇਟ ਕੰਪਨੀ ਅੰਡਰ ਨਹੀਂ ਚਾਹੀਦੀ। ਠੀਕ ਹੈ ਜੀ। ਸੋ ਇਹ ਹਾਲਾਤ ਨੇ ਧਰਾਤਲ ਦੇ ਉੱਪਰ। ਸਰਕਾਰ ਕੁਝ ਵੀ ਕਹੀ ਜਾਵੇ, ਅਸੀਂ 65,200 ਤੋਂ ਵੱਧ ਨੌਕਰੀਆਂ ਦੇ ਚੁੱਕੇ ਹਾਂ। ਅਸੀਂ ਪੰਜਾਬ ਦੇ ਵਿੱਚ ਸਿਹਤ ਸਿੱਖਿਆ ਵੱਖ-ਵੱਖ ਤਰ੍ਹਾਂ ਦੀ ਕ੍ਰਾਂਤੀ ਲਿਆ ਦਿੱਤੀ ਹੈ। ਜਦੋਂ ਕੋਈ ਵੀ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਜਾਂਦਾ ਹੈ, ਕਿਸੇ ਦੇ ਕੋਈ ਕਾਰਡ ਬਣਨੇ ਨੇ, ਕਿਸੇ ਨੂੰ 1000-1500 ਦੀ ਸਹੂਲਤ ਦੇਣੀ ਹੈ, ਕਿਸੇ ਵੀ ਕਿਸਮ ਦੇ ਹੋਰ ਕਾਗਜ਼ੀ ਪੱਤਰੀ ਕੰਮ ਨੇ, ਤਾਂ ਸਭ ਤੋਂ ਪਹਿਲਾਂ ਇਹਨਾਂ ਵਿਅਕਤੀਆਂ ਦੇ ਉੱਪਰ ਉਸ ਚੀਜ਼ ਦਾ ਬੋਝ ਪੈਂਦਾ ਹੈ। ਪਰ ਇਹਨਾਂ ਵਿਅਕਤੀਆਂ ਦੇ ਘਰ ਦੇ ਚੁੱਲ੍ਹੇ ਦੀ ਕਿਸੇ ਨੂੰ ਫਿਕਰ ਨਹੀਂ ਹੈ। ਮੁੱਖ ਮੰਤਰੀ ਸਾਹਿਬ ਜਿਹੜੇ ਕਮੀਆਂ ਦੇ ਵਿਹੜੇ ਦੀ ਗੱਲ ਕਰਦੇ ਨੇ, ਉਹ ਇਹਨਾਂ ਵਿਅਕਤੀਆਂ ਨੂੰ ਕਮੀ ਸਮਝਦੇ ਹੀ ਨਹੀਂ ਕਿ ਉਹਨਾਂ ਨੂੰ ਐਂ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੂੰ ਇਸੇ ਤਰੀਕੇ ਨਾਲ ਟਰਕਾ ਕੇ 2027 ਟਪਾਈ ਜਾ ਸਕਦੀ ਹੈ। ਹਾਲਾਤ ਤੁਹਾਡੇ ਸਾਹਮਣੇ ਨੇ, ਕਿਸ ਤਰੀਕੇ ਦੇ ਨਾਲ ਬਾਹਰ ਦੀਆਂ ਕੰਪਨੀਆਂ ਆ ਕੇ ਪੰਜਾਬ ਦੇ ਸਰਕਾਰ ਤੋਂ ਬੜੇ ਆਰਾਮ ਦੇ ਨਾਲ ਠੇਕੇ ਲੈ ਜਾਂਦੀਆਂ ਨੇ। ਉਸ ਤੋਂ ਬਾਅਦ ਹਰ ਵਾਰ ਆਪਣੇ ਆਪ ਨੂੰ ਦਿਵਾਲੀਆ ਦੱਸਦੀਆਂ ਨੇ, ਸਾਡੇ ਕੋਲ ਕੁਝ ਨਹੀਂ ਹੈ ਇਹ ਦੱਸਦੀਆਂ ਨੇ, ਤੇ ਪੰਜਾਬ ਦੇ ਨੌਜਵਾਨਾਂ ਦਾ ਸ਼ੋਸ਼ਣ ਹੁੰਦਾ ਹੈ। ਵੱਡੀਆਂ ਕਮਾਈ ਵਾਲੀਆਂ ਕੁਰਸੀਆਂ ਤੇ ਬਿਠਾਉਣ ਨੂੰ ਸੂਬੇ ਤੋਂ ਬਾਹਰ ਦੇ ਲੋਕ ਨੇ, ਇੱਥੇ ਲੁੱਟ ਕਰਵਾਉਣ ਦੇ ਲਈ ਆਮ ਲੋਕ ਨੇ। ਤੁਸੀਂ ਕੀ ਸੋਚਦੇ ਹੋ? ਵਿਚਾਰ ਹੈ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।